आगा साहब बड़ी बड़ी मुबारक हो माशाल्लाह। फिल्म ਤੁਹਾਡੀ नो लव नो टेंशन है जी, सुपर हिट देखी जा रही है जी। ਯਾਰ ਜੀ ਮਿਹਰਬਾਨੀ ਸਰਦਾਰ ਸਾਹਿਬ, ਬਹੁਤ ਸ਼ੁਕਰੀਆ। ਲੇਕਿਨ ਇਹ ਕਿ ਤੁਸੀਂ ਮੈਨੂੰ ਨਾ ਇਹਦਾ ਇਕੱਲੇ ਨੂੰ ਕ੍ਰੈਡਿਟ ਦਿਓ। ਮਾਸ਼ਾਅੱਲਾ ਤੁਸੀਂ ਵੀ ਉਸ ਫਿਲਮ 'ਚ ਬੜਾ ਅੱਛਾ ਰੋਲ ਕੀਤਾ ਹੈ। ਅਸੀਂ ਤੇ ਇੰਜੀ ਜਿਵੇਂ ਪੇੜੇ ਦੇ ਨਾਲ ਥੋੜਾ ਜਿਹਾ ਆਟਾ ਹੁੰਦਾ, ਮੇਨ ਪੇੜੇ ਤੇ ਤੁਸੀਂ ਉਸ ਫਿਲਮ ਦੇ। ਵਾਹ 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 ਵਾਹ, ਕੀ ਬਾਤ ਹੈ। ਤੁਸੀਂ ਤਾਂ ਬਿਲਕੁਲ ਹੀ ਮਤਲਬ ਆਪਣੇ ਆਪ ਨੂੰ ਪਲੇਥਣ ਟੈਪ ਕਰ ਲਿਆ। ਅੱਛਾ ਵੈਸੇ ਆਟਾ ਗੁੰਨਦੇ ਖੂਬ ਹੋ ਤੁਸੀਂ ਉਸ ਫਿਲਮ 'ਚ ਆਈ ਨਹੀਂ, ਤੁਸੀਂ ਕਿੱਥੇ ਵਿੱਚ ਮੈਂ ਬੈਠੇ? ਵੀ ਮੁਬਾਰਕਬਾਦ ਦੇਣ ਆਇਆ ਅੱਲਾ ਮਾਫ ਮੁਬਾਰਕ ਦਿਓ ਨਾ ਜੀ। ਮੈਨੂੰ ਬੜੀ ਖੁਸ਼ੀ ਹੋਈ ਹੈ। ਮੈਂ ਟੀਵੀ ਤੇ ਵੀ ਉਹਦੇ ਕਮਰਸ਼ੀਅਲ ਦੇਖੇ ਨੇ ਔਰ ਇੱਕ ਫਰੇਮ ਨਜ਼ਰ ਆ ਜਾਂਦਾ ਹੈ ਕਿ ਯਾਰ ਇਹ ਜਿਹੜੀ ਹੈ ਨਾ ਫਿਲਮ ਕੁਛ ਇਹਦੇ ਵਿੱਚ ਕੰਮ ਹੋਇਆ ਹੈ। ਨਹੀਂ ਬੜੀ ਅੱਛੀ ਮੈਂ ਕਹਿੰਦਾ ਦੇਖੀ ਜਾ ਰਹੀ ਮਾਸ਼ਾਅੱਲਾ। ਇਹਦੇ ਲਾਇਕ ਨਹੀਂ ਤੁਸੀਂ ਕਿ ਤੁਸੀਂ ਫਰੇਮ ਦੇਖ ਕੇ ਕਹਿ ਦਿਓ ਕਿ ਜੀ ਮੈਂ ਫਰੇਮ ਦੇਖਿਆ ਤੇ ਉਹਦੇ 'ਚ ਲੱਗਾ ਕਿ ਕੁਝ ਹੋਇਆ। ਇਹਦੇ ਲਾਇਕ ਨਹੀਂ ਹੈਗੇ ਤੁਸੀਂ। ਇਹ ਤੁਹਾਡਾ ਇੱਕ ਆਪਣਾ ਜਿਹੜਾ ਨਾ ਮਤਲਬ ਤੁਸੀਂ ਨਾਲੇ ਫਿਲਮ ਦੀ ਡਿਸਕਸ ਨਾ ਕਰਿਆ ਕਰੋ। ਤੁਸੀਂ ਐਵੇਂ ਵੱਡੀ ਕਾਂਜੀ ਨੂੰ ਵੇਖ ਕੇ ਕਿਹਾ ਕਰੋ ਵੀ ਇਹ ਡੇਟ ਐਕਸਪਾਇਰ ਹੋ ਗਈ ਭਾਈ, ਨਵੀਂ ਬਣਾ ਲਓ। ਨਵੀਂ ਬਣਾ ਲਓ ਕਿਉਂਕਿ ਇਹਦੇ 'ਚ ਗਾਜਰ ਥੋੜੀ ਪਈ। ਤੁਹਾਡੇ ਫਿਲਮ ਦਾ ਨਹੀਂ ਉਹ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ ਸੀ ਜੀ। ਕੋ ਮਾਸ਼ਾਅੱਲਾ ਹੁਣ ਤੇ ਫਿਲਮਾਂ ਦੀ ਬਰਸਾਤ। ਇੱਕ ਤੁਹਾਡੀ ਫਿਲਮ ਆ ਰਹੀ ਸਹੀ ਨੂਰ ਸਾਹਿਬ ਵਾਲੀ, ਉਹ ਬਰਖਾ ਵੱਡੀ ਤੇ ਵੇ ਜੀ ਇਨਸ਼ਾਅੱਲਾ ਵੱਡੀ ਤੇ। ਕੀ ਨਾਮ ਫਿਲਮ ਦਾ? ਉਹਦਾ ਨਾਂ ਜੀ ਲਲਕਾਰਾ ਸਿੰਘ ਇਨ ਲਾਹੌਰ। ਲਲਕਾਰ ਬੜਾ ਅੱਛਾ ਤੁਹਾਡਾ ਰੋਲ। ਸਲੀਮ ਸਾਹਿਬ ਵੀ ਤੁਹਾਡੇ ਨਾਲ, ਸਲੀਮ ਅਲਬੇਲਾ ਸਾਹਿਬ ਵੀ ਬਹੁਤ ਅੱਛਾ ਰੋਲ ਹੈ। ਉਹ ਵੱਡੀ ਦੀ ਫਿਲਮ ਹੈ। ਉਹ ਵੱਡੀ ਤੇ ਅੱਲਾ ਨੇ ਤੁਹਾਨੂੰ ਛੋਟੀ ਤੇ ਵੀ ਕਾਮਯਾਬੀ ਦਿੱਤੀ, ਵੱਡੀ ਤੇ ਵੀ ਅੱਲਾ ਤੁਹਾਨੂੰ ਕਾਮਯਾਬੀ ਦੇਗਾ। ਔਰ ਲੋਕਾਂ ਨੂੰ ਇੰਤਜ਼ਾਰ ਹੈ ਸਈਦ ਨੂਰ ਸਾਹਿਬ ਦੀ ਫਿਲਮ ਦਾ ਕਿ ਆਵੇ। ਔਰ ਉਹਦੇ 'ਚ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਆ ਰਹੇ ਹੋ ਫਿਲਮ 'ਚ। ਨਹੀਂ ਜੀ ਉਹ ਅਸਲ 'ਚ ਨਾ ਉਹ ਲੜਕਾ ਜਿਹੜਾ ਈਸਾ ਹਾਂ ਸ਼ਾਨ ਸਾਹਿਬ ਦਾ ਭਾਣਜਾ ਭਾਂਜਾ ਹੈ, ਸਾਡਾ ਵੀ ਭਾਂਜਾ ਯਾਰ। ਹਾਂਜੀ ਸਾਡਾ ਵੀ ਭਾਣਜਾ। ਉਹਨੇ ਬਹੁਤ ਅੱਛਾ ਰੋਲ ਕੀਤਾ। ਅੱਛਾ ਜੀ। ਸਰਦਾਰ ਦਾ ਰੋਲ ਕੀਤਾ ਉਹਨੇ, ਲੇਕਿਨ ਬਹੁਤ ਅੱਛਾ ਰੋਲ ਕੀਤਾ। ਉਹ ਲੱਗਾ ਕਿ ਵਾਕਈ ਉਹਦਾ ਟੋਨ ਟੈਂਪੋ ਉਹਦਾ ਹਰ ਚੀਜ਼ ਮਤਲਬ ਕਿਸੇ ਪਾਸੋਂ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ। ਬਹੁਤ ਅੱਛਾ ਲੜਕਾ, ਬੜਾ ਅੱਛਾ ਇਨਸ਼ਾਅੱਲਾ। ਵੱਡੇ ਖਾਨਦਾਨ ਦਾ ਬੱਚਾ ਹੈ ਤੇ ਜੇਕਰ ਉਹਨੇ ਅੱਛਾ ਨਹੀਂ ਕਰਨਾ ਤਾਂ ਫਿਰ ਕਿਹਨੇ ਕਰਨਾ? ਹਾਂਜੀ ਇਹ ਤੇ ਹੈ। ਅੱਛਾ ਜੀ ਮੈਂ ਹਾਜ਼ਰ ਇਸ ਲਈ ਐਸਾ ਕਿ ਇੱਕ ਫਿਲਮ ਆਈ ਉਹ ਮੈਨੂੰ ਕਹਿ ਰਹੇ ਸਨ ਜੀ ਤੁਸੀਂ ਆਗਾ ਸਾਹਿਬ ਵੱਲ ਚੱਲ ਜਾਓ ਤੇ ਉਹ ਫਿਲਮ ਤੁਸੀਂ ਕਰਨੀ ਹੈ। ਉਹ ਫਿਲਮ ਕੈਨੇਡਾ ਬਣਨੀ ਹੈ। ਨਹੀਂ ਕੈਨੇਡਾ ਸਰ ਕਰ ਦਿਆਂਗੇ ਫਿਲਮ ਭਾਈ ਤੈਨੂੰ ਹਾਂ ਤੇ ਉਹ ਰੋਲ ਮੈਨੂੰ ਉਹਨਾਂ ਨੇ ਸੁਣਾਤਾ ਹੀ, ਕਹਿੰਦੇ ਤੁਸੀਂ ਆਗਾ ਸਾਹਿਬ ਜਾ ਕੇ ਸੁਣਾ ਦਿਓ। ਠੀਕ। ਉਹ ਅੱਜ ਤੋਂ ਬਰਫਾਂ ਪੈਣੀਆਂ ਨਾ ਕੈਨੇਡਾ 'ਚ, ਹਾਂਜੀ ਉਹਦੀ ਸ਼ੂਟਿੰਗ ਉਹਨਾਂ ਨੇ ਉਦੋਂ ਰੱਖਣੀ ਹੈ ਹਾਂਜੀ ਹਾਂਜੀ ਤੇ ਤੁਸੀਂ ਉਹਨਾਂ ਨੂੰ ਚਾਹੀਦੇ ਹੋ। ਹਾਂਜੀ ਤੇ ਹਾਂ ਉਹਨਾਂ ਨੂੰ ਹਾਮੀ ਭਰ ਦਈਏ। ਬਰਫਾਂ 'ਚ ਯਾਨੀ ਉਹ ਸਾਰਾ ਕੰਮ ਕਰਨਾ। ਉਹ ਫਿਲਮ ਹੈ ਹੀ ਮਤਲਬ ਬਰਫਾਂ ਦੀ ਫਿਲਮ ਹੈ। ਪਰ ਤੁਸੀਂ ਸਾਈਡ ਤੇ ਬਹਿ ਕੇ ਗੋਲੇ ਬਣਾਈ ਜਾਣੇ। ਉਹ ਨਹੀਂ ਯਾਰ ਫਿਲਮ ਬਰਫ ਦੀ, ਮੈਂ ਤਾਂ ਗੋਲੇ ਬਣਾਏ ਹੁੰਦਾ ਨਾ ਮੇਰਾ ਵਿੱਚ ਮਾੜੀ ਗੱਲ ਨਹੀਂ ਉਹਨਾਂ ਕਰਨੀ। ਨੇ ਬਰਫ਼ ਦੇਖੀ ਨਹੀਂ ਨਾ ਪੈਂਦੀ। ਉਹ ਇਹ ਆਮ ਬਰਫ਼ ਦਾ ਉਹਨਾਂ ਦੇ ਜ਼ਿਹਨ 'ਚ ਹੈ। ਉਹ ਵੀ ਉਹ ਉਸ ਬਰਫ਼ ਦਾ ਜ਼ਿਕਰ ਕਰ ਰਹੇ ਜਿਹਦਾ 200 ਲੈ ਕੇ ਚਲੇ ਜਾਂਦੇ ਤੇ ਬਰਫ਼ ਨਹੀਂ ਲੈ ਕੇ ਆਉਂਦੇ। ਇਸ ਵਾਕਿਆ ਦਾ ਤੁਹਾਨੂੰ ਪਤਾ? ਇਹ ਸਮਝ ਮੈਨੂੰ ਨਹੀਂ ਸਮਝ ਆਈ ਇਹ ਬਰਫ਼ ਕਿੱਧਰ ਚਲੇ ਗਈ ਹੈ। ਇਹ ਇੱਥੇ ਮੇਰੇ ਘਰ ਬੈਠੇ ਸੀ ਤੇ ਬੇਗਮ ਮੇਰੀ ਨੇ ਕਿਹਾ ਕਿ ਉਹਨਾਂ ਦੇ ਨਾਲ ਲਾਈਟ ਬਹੁਤ ਜਾਂਦੀ ਸੀ, ਫ੍ਰਿਜ ਨਹੀਂ ਕੰਮ ਕਰ ਰਿਹਾ, ਕਾਫੀ ਲਾਈਟ ਜਾਂਦੀ ਤੇ बेगम मेरी ने कहा कि मिर्ज़ा भाई ये 200 रुपया ले लें। तो 200 की बर्फ़ ला दें। मिर्ज़ा साहब 200 रुपया ਉਹਦੇ ਕੋਲੋਂ ਲੈ ਕੇ ਤੇ 3 ਦਿਨ ਬਾਅਦ ਮੈਨੂੰ ਮਿਲੇ। ਉਹ ਸਰ ਬੰਦਾ ਤੁਸੀਂ ਮਰੀਓ ਬਰਫ਼ ਲੈਣ ਚੱਲ ਗਏ 200 ਦੀ? ਉਹ ਨਹੀਂ ਸਰ ਬੰਦਾ ਕਿਸੇ ਵੇਲੇ ਭੁੱਲ ਜਾਂਦਾ। ਉਦੋਂ ਐਤਵਾਰ ਸੀ, 2 ਸ਼ੋਅ ਸੀਗੇ ਤੇ ਮੈਂ ਮਤਲਬ ਜੇਬ 'ਚ ਮੇਰੇ ਪਏ ਕਿਉਂਕਿ ਕੰਮ ਦੁਨੀਆਦਾਰੀ ਦੇ ਇੰਨੇ ਹੁੰਦੇ ਕਿ ਬੰਦਾ ਭੁੱਲ ਜਾਂਦਾ ਕਿਸੇ ਵੇਲੇ। ਨਹੀਂ ਤੇ ਤੁਸੀਂ ਉਹਨੂੰ ਉਸ ਲਈ ਕਹਿ ਦਿੰਦੇ ਕਿ ਬੇਟਾ ਕਿਸੇ ਹੋਰ ਕੋਲੋਂ ਮੰਗਾ ਲਾ, ਮੇਰੇ ਅੱਜ 2 ਸ਼ੋਅ ਆ। ਮੈਂ ਜਾਂ 2 ਜਿਸਲੇ 200 ਇੱਥੇ ਪਿਆ ਫਿਰ ਯਾਦ ਆਇਆ ਵੀ 200 ਹਾਂ 2 ਸ਼ੋਅ 200 ਦੇ 2 ਸ਼ੋਅ ਤੇ ਭੁੱਲ ਜਾਓ। ਔਰ ਅੱਗੇ ਵੀ ਤੁਹਾਡਾ ਜਿਹੜਾ ਇਤਬਾਰ ਨਾ ਖਰਾਬ ਹੋਇਆ। ਅੱਗੇ ਇੱਕ ਦਿਨ ਬਰਫ਼ ਵਾਲੇ ਫੱਟੇ ਕੋਲ ਖਰੋਕ ਰੋਈ ਜਾਵੇ ਗਰਮੀਆਂ ਜਦੋਂ ਬਰਫ਼ ਲੱਭਦੀ ਨਹੀਂ ਸੀ। ਉਹ ਕਹਿੰਦਾ ਕੀ ਗੱਲ, ਕਹਿੰਦਾ ਜੀ ਅੱਬਾ ਜੀ ਫੌਤ ਹੋ ਗਏ ਨੇ ਤੇ ਬਰਫ਼ ਨਹੀਂ ਲੱਭ ਰਹੀ ਲਾਉਣ ਲਈ। ਉਹਨੇ ਤਰਸ ਖਾ ਕੇ ਪੂਰਾ ਬਲਾਕ ਦਿੱਤਾ ਹੈ ਤੇ ਆਪਣੇ ਮਹੱਲੇ 'ਚ ਫੱਟਾ ਬਣਾ ਕੇ ਤੇ ਵੇਚਣ ਲੱਗ ਪਿਆ। ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਛੋਟੇ ਛੋਟੇ ਫਰਾਡ ਕਰਦੇ ਹੋ, ਇਹ ਅੱਛੀ ਗੱਲ ਨਹੀਂ ਹੁੰਦੀ। ਅੱਛਾ ਜੀ ਉਹ ਫਿਲਮ ਮੈਂ ਭਾਈ ਨੂੰ ਕੈਨੇਡਾ ਬਰਫਾਂ 'ਚ ਉਹਨਾਂ ਨੇ ਬਣਾਉਣੀ ਹੈ। ਉਹ ਕਬੀਲਿਆਂ ਦੀ ਫਿਲਮ ਹੈਗੀ ਟਾਰਜ਼ਨ ਤੁਹਾਡਾ ਪੁੱਤਰ ਹੈ। ਵਾਹ। ਅੱਛਾ। ਤੇ ਉਹ ਜਦੋਂ ਵੀ ਉਹਨੇ ਕੋਈ ਫੈਸਲਾ ਕਰਨਾ ਹੁੰਦਾ ਨਾ ਉਹ ਆਪਣੇ ਵਾਲਿਦ ਸਾਹਿਬ ਦੀ ਇਸ਼ਾਰੇ ਨਾਲ ਫੈਸਲਾ ਕਰਦਾ ਹੈ। ਠੀਕ ਹੈ। ਔਰ ਤੁਸੀਂ ਉਸ ਫਿਲਮ 'ਚ ਮਤਲਬ ਟਾਰਜ਼ਨ ਦੇ ਵਾਲਿਦ ਬਣੇ ਹੋ। ਔਰ ਟਾਰਜ਼ਨ ਦੇ ਤੁਸੀਂ ਕੱਪੜੇ ਦੇਖੇ ਆ? ਜੋ ਟਾਰਜ਼ਨ ਦਾ ਲਿਬਾਸ ਹੈ। ਹਾਂਜੀ। ਟਾਰਜ਼ਨ ਦਾ ਬਰਫ਼ ਵਾਲਾ ਲਿਬਾਸ ਹੈ। ਨਹੀਂ ਉਹਨਾਂ ਜਿਸ ਤਰ੍ਹਾਂ ਟਾਰਜ਼ਨ ਉਹਨਾਂ ਨੇ ਵਿਖਾਇਆ ਕਿ ਟਾਰਜ਼ਨ ਨੂੰ ਤਾਂ ਠੰਡ ਲੱਗਦੀ ਨਹੀਂ ਨਾ। ਅੱਛਾ ਤੇ ਉਹਦੇ ਅੱਬੇ ਨੂੰ? ਨਹੀਂ ਅੱਬਾ ਜੀ ਵੀ ਗਲੇ ਨੰਗੇ ਨੇ, ਮਤਲਬ ਜੋ ਡਰੈਸ ਹੈਗਾ ਉਹ ਹੀ ਹੈ। ਟਾਰਜ਼ਨ ਦਾ ਅੱਬਾ ਗਲੋਂ ਨੰਗਾ ਹੈ। ਹਾਂਜੀ ਤੇ ਤੁਸੀਂ ਆ ਕੇ ਉੱਥੇ ਕਬੀਲੇ 'ਚ ਫੈਸਲਾ ਸੁਣਾਇਆ ਕਰਨਾ ਜ਼ਖਲਾ ਤਲਬ ਰਸਤੇ ਰੇ ਲਾ ਬਤੁਰਲਾ। ਕੋਈ ਤੁਹਾਡੇ ਇਸ ਗੱਲ ਤੋਂ ਬਾਅਦ ਟਾਰਜ਼ਨ ਨੇ ਲੜਨਾ ਹੈ। ਫਿਰ ਉਹ ਲੜਦਾ ਰਹੇਗਾ ਤੇ ਅੱਬਾ ਤਾਂ ਗਿਆ ਨਾ। ਪਰ ਇਹ ਜੋ ਹੈਗਾ ਇਹਨਾਂ ਨੂੰ ਕੋਈ ਗਰਮ ਉਹ ਸਰਦਾਰ ਸਾਹਿਬ ਤੁਸੀਂ ਖੁਦਾ ਦਾ ਖੌਫ ਕਰੋ ਕਿ ਤੂੰ ਬਰਫ਼ ਦੇ ਵਿੱਚ ਫਿਲਮ ਕਰਾਈ ਜਾਂਦੇ, ਉਹ ਵੀ ਕੈਨੇਡਾ ਦੀ ਬਰਫ਼। ਮੈਂ ਦੇਖੀ ਕੈਨੇਡਾ ਦੀ ਬਰਫ਼ ਪੈਂਦੀ। ਅੱਛਾ ਜੀ। ਹਾਂ। ਨਹੀਂ ਮੈਂ ਤਾਂ ਕੈਨੇਡਾ ਦੀ ਬਰਫ਼ ਕੋਈ ਸਖਤ ਬਰਫ਼ ਹੈ।
ਨਹੀਂ ਸਰ ਉੱਥੇ ਤਾਂ ਰੁਕਦੀ ਨਹੀਂ, ਤੁਸੀਂ ਉਹ ਦਿਲ ਕਰੇ ਤਾਂ ਕੈਲਗਰੀ ਜਾ ਕੇ ਸ਼ੂਟਿੰਗ ਰੱਖ ਲੈਣ। ਇਹ ਕੈਲਗਰੀ ਹੈ, ਮੇਰੇ ਸ਼ਹਿਰ ਦਾ ਨਾਂ ਨਹੀਂ ਸਰ, ਸ਼ੂਟਿੰਗ ਵੀ ਉੱਥੇ ਹੀ ਉਹਨਾਂ ਰੱਖੀ। ਸਰ ਮੈਂ ਉੱਥੇ ਇੱਕ ਦਫਾ ਗਿਆ, 5 ਦਿਨ ਮੈਂ ਰਿਹਾ ਕੈਲਗਰੀ, ਅੱਛਾ ਜੀ। ਮੈਂ 5 ਦਿਨ 1 ਮਿੰਟ ਬਰਫ਼ ਰੁਕਦੀ ਨਹੀਂ ਦੇਖੀ ਉੱਥੇ। ਲੇਕਿਨ ਮੈਂ ਤੇ ਇਸ ਫੀਲਡ 'ਚ 2 ਬੰਦੇ ਵੇਖੇ ਨੇ ਜਿਨ੍ਹਾਂ ਨੂੰ ਠੰਡ ਲੱਗਦੀ ਨਹੀਂ, ਇੱਕ ਤੁਸੀਂ, ਇੱਕ ਨਾਸਰ ਸਨੋਟੀਏ, ਤੇ ਇਹ ਤੁਹਾਨੂੰ ਠੰਡ ਕੋ, ਮੈਂ ਤੇ ਇਸੇ ਗੱਲੋਂ ਹਾਮੀ ਭਰ ਰਹੀ, ਮੈਂ ਕਿਹਾ ਵੀ ਉਹ ਤਾਂ ਬੰਦੇ ਡਰਦੇ ਨਹੀਂ ਉਹ ਠੰਡ। ਲੇਕਿਨ ਸਾਰੇ ਸੀ ਕਮਰੇ ਜਿਹਨਾਂ ਨੇ ਕੱਪੜੇ ਪਾ ਕੇ, ਹੁਣ ਟਾਰਦਨ ਦਾ ਅੱਬਾ ਕੱਲੇ ਕੁਰਤੇ ਦੇ ਚ ਉੱਥੇ ਫਿਰੀ ਜਾਣ ਡਿਆ। ਟਾਰਦਨ ਦਾ ਅੱਬਾ ਕਿਹੜੀ ਪਿੱਤ ਨਿਕਲੀ ਟਾਰਦਨ ਦੇ ਅੱਬੇ ਨੂੰ ਵੀ। ਯਾਰ ਉਹਨਾਂ ਦੇ ਉਹਨਾਂ ਰੋਲ ਨਹੀਂ ਦੀ ਮੈਂ ਡਿਮਾਂਡ ਹੈ। ਨਹੀਂ ਮੈਂ ਨਹੀਂ ਇਹ ਕਰਦਾ। ਸਰ ਤੁਸੀਂ ਪੈਸੇ ਸੁਣੋਗੇ ਨਾ ਤੇ ਤੁਸੀਂ ਇੱਥੇ ਕਮੀਜ਼ ਲਾ ਦੇਵੋ। ਉਹ ਸਰ ਪੈਸੇ ਤੇ ਫਿਰ ਘਰਦਿਆਂ ਨੇ ਲੈਣੇ, ਮੇਰੇ ਤੇ ਉੱਥੇ ਸਾਰੇ ਹੀ ਲੱਤ ਜਾਣੇ ਆ। ਨਹੀਂ ਨਹੀਂ ਕੋਈ ਨਾਲ ਓਵਰਕੋਟ ਉਹਨਾਂ ਨੇ ਰੱਖੇ, ਸ਼ਾਰਟ ਦੇਣਾ ਤੁਹਾਨੂੰ, ਉਹਨਾਂ ਨੇ ਓਵਰਕੋਟ ਪਾ ਦੇਣਾ ਤੁਹਾਡੇ ਤੇ ਜਦੋਂ ਸ਼ਾਰਟ ਤੋਂ ਲਾ ਕੇ ਤੇ ਉਸ ਤੋਂ ਬਾਅਦ ਟਾਰਦਨ ਦਾ ਅੱਬਾ ਆਕੜਿਆ ਪਿਆ ਵੇ ਉੱਥੇ। ਉਹ ਨਹੀਂ ਐਡੀ ਵੀ ਤੁਹਾਨੂੰ ਨਹੀਂ ਠੰਡ ਲੱਗਦੀ, ਮੈਂ ਤੁਹਾਨੂੰ ਵੇਖਿਆ ਸਰਦੀ ਉਹ ਸਰਦਾਰ ਸਾਹਿਬ ਠੰਡ ਨਹੀਂ ਲੱਗਦੀ, ਲੇਕਿਨ ਇਹ ਕੀ ਠੰਡ ਹੈ ਕਿ ਕੱਪੜੇ ਲਾ ਕੇ ਉਹ ਕੁਰਤਾ ਲਾਇਆ ਟਾਰਦਨ ਦੇ ਅੱਬੇ ਨੇ ਆਹੋ। ਤੇ ਉਸ ਫਿਲਮ 'ਚ ਸ਼ੂਟਿੰਗ ਕਰ ਰਿਹਾ। ਨਹੀਂ ਇਹ ਤਾਂ ਜ਼ਿਆਦਤੀ ਹੈ ਨਾ। ਨਹੀਂ ਯਾਰ ਇਹ ਕੋਈ ਏਡਾ ਔਖਾ ਕੰਮ ਨਹੀਂ ਹੈਗਾ, ਮੈਂ ਤਾਂ ਕਹਿੰਦਾ ਵੀ ਚਲੋ ਇੱਕ ਚਾਂਸ ਹੈਗਾ, ਹਾਲੀਵੁੱਡ ਦੀ ਫਿਲਮ ਹੈ। ਨਹੀਂ ਠੰਡ ਬਹੁਤ ਹੈ, ਹੈਂ? ਠੰਡ ਬਹੁਤ। ਯਾਰ ਕੋਈ ਨਹੀਂ, ਤੁਸੀਂ ਕੋਈ ਨਹੀਂ, ਤੁਸੀਂ ਆਰਟਿਸਟ ਹੋ, ਆਪਣਾ ਪਰਫਾਰਮ ਕਰਨਾ, ਪਰਫਾਰਮ ਕਰਕੇ ਤੁਸੀਂ ਵਾਪਸ ਜਹਾਜ਼ 'ਤੇ ਬਹਿ ਕੇ ਆਪਣੇ ਘਰ, ਤੁਸੀਂ ਕਿਹੜਾ ਵੀ ਉੱਥੇ ਸਾਲ ਰਹਿਣਾ ਵਾ। ਮੇਰਾ ਮਤਲਬ ਹੈ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ, ਤੁਸੀਂ ਜਾਓ, ਆਰਟਿਸਟ ਹੋ। ਆਰਟਿਸਟ ਵਾਸਤੇ ਦੇਖੋ, ਆਰਟਿਸਟ ਜਦੋਂ ਫਿਲਮ ਦੇ ਵਿੱਚ ਕੰਮ ਕਰਨਾ ਸ਼ੁਰੂ ਤੂੰ ਕਰਦਾ ਤੇ ਆਪਣੀ ਇੱਥੇ ਪਰਫਾਰਮੈਂਸ, ਪਾਕਿਸਤਾਨ 'ਚ 8-8 ਦਿਨ ਨਹੀਂ ਨਹਾਉਂਦਾ ਕਿ ਜੀ ਪਾਣੀ ਠੰਡਾ। ਤੇ ਹੁਣ ਮੈਂ ਘੰਟੇ ਬਾਅਦ ਨਹਾਵਾਂ, ਮੈਂ ਕਸਮਾਂ ਚੁੱਕਣੀਆਂ ਹੁੰਦੀਆਂ। ਤੇ ਮਤਲਬ ਮੇਰਾ ਉਹ ਕਿਸੇ ਵੇਲੇ ਹੋਇਆ, ਕਿਸੇ ਵੇਲੇ ਨਾ ਨਹਾ ਲਿਆ, ਠੰਡ ਦੇ 1 ਦਿਨ ਛੱਡ ਕੇ ਨਹਾ ਲਿਆ, ਰੋਜ਼ਾਨਾ ਨਹਾਉਣਾ ਮੇਰੀ ਖੱਲ ਬਰੀਕ ਹੋ ਜਾਂਦੀ ਹੈ। ਆਖਰ ਮੈਂ ਵੀ ਇਨਸਾਨ ਹਾਂ। ਪਾਣੀ ਐਕਟਰ ਨਹੀਂ ਕਾਸਟ ਹੋਣ ਦੇਣਾ ਮੇਰਾ। ਮੈਂ ਕਹਿ ਰਿਹਾ ਕਿ ਕੋਈ ਐਸੀ ਗੱਲ ਨਹੀਂ, ਥੋੜਾ ਮਸ਼ਵਰਾ ਕਰ ਲਓ ਦੋਸਤਾਂ ਯਾਰਾਂ ਨਾਲ। ਨਹੀਂ ਮੈਂ ਆਪਣੇ ਆਪ ਨਾਲ ਮਸ਼ਵਰਾ ਕੀਤਾ, ਮੈਂ ਨਹੀਂ ਕਰਨੀ ਠੰਡ ਇੰਨੀ ਬਰਫ਼ ਵਾਲੀ, ਉਤੋਂ ਕਮੀਜ਼ ਲਾਈ। ਬਹੁਤ ਅੱਛੇ ਤੁਸੀਂ ਕੈਸਾ ਇਹ ਫਿਲਮ ਲੈ ਕੇ ਆਏ ਹੋ ਜਾਂ ਮੇਰਾ ਕੋਈ ਪੈਗਾਮ ਲੈ ਕੇ ਆਏ ਹੋ ਤੁਸੀਂ? ਯਾਰ ਮੈਂ ਇਸੇ ਗੱਲੋਂ ਡਰਦੇ ਤੁਹਾਡੇ ਨਾਲ ਗੱਲ ਨਹੀਂ ਸੀ ਕਰ ਰਿਹਾ, ਮੈਂ ਵੀ ਉਹਨਾਂ ਨੂੰ ਕਿਹਾ ਮੈਂ ਜਾਣਾ ਹੈਗਾ, ਮੈਂ ਕਿਹਾ ਯਾਰ ਨਹੀਂ ਮੈਂ ਨਹੀਂ, ਏਡੀ ਠੰਡ ਵਾਲੀ ਫਿਲਮ ਨਹੀਂ। ਤੁਸੀਂ ਮੈਨੂੰ ਕੋਈ ਨਾ ਭਰ ਗਰਮੀਆਂ ਦੀ ਕਰਾ ਲਓ। ਯਾਰ ਤੂੰ ਬਹਾਦਰ ਆਦਮੀ, ਯਾਰ ਤੂੰ ਸਰਦੀਆਂ 'ਚ ਕਦੀ ਨਹੀਂ ਡਰਿਆ। ਵੀ ਗਰਮੀਆਂ ਹੀ ਤੁਸੀਂ ਅੰਬਾਂ ਵਾਲੇ ਬਾਗ 'ਚ ਸ਼ੂਟਿੰਗ ਕਰਨੀ ਹੈ ਵੀ ਉੱਥੇ ਮਤਲਬ ਜ਼ਿਆਦਾ ਅੰਬ ਵੀ ਮਿਲਦੇ, ਨਾਲ ਬੰਦਾ ਚੂਪੀ ਜਾਂਦਾ, ਨਾਲੇ ਧੁੱਪ ਸੇਕੀ ਜਾਂਦਾ, ਐਂ ਕਰਕੇ ਪਸੀਨਾ ਵੀ ਨਾਲ ਕਰੀ ਜਾਂਦਾ। ਬਰਫਾਨੀ ਹੈ, ਇੱਥੋਂ ਤਾਂ ਨੱਸ ਕੇ ਇੰਝ ਜਾਣਾ ਜਿਵੇਂ ਨਾਲ ਦੀ ਗਲੀ ਜਾਈਦਾ। ਕਿੰਨਾ ਅਰਸਾ ਹੋ ਗਿਆ ਪੱਲਿਓਂ ਅੰਬ ਲੈ ਕੇ ਚੂਪੇ ਆ। ਅੰਬਾਂ ਦਾ ਵੀ ਜ਼ਿਕਰ ਕਰਦਾ, ਤੂੰ ਜਦੋਂ ਚੂਪੇ ਇੱਥੇ ਹੀ ਚੂਪੇ। ਹਾਂ ਅੰਬਾਂ ਵਾਲੀ ਬਾਲਟੀ ਜਦੋਂ ਬਾਂਹ ਇੰਝ ਪਾਣਾ ਜਿਵੇਂ ਪੇਟੀ ਥੱਲੋਂ ਜੁੱਤੀ ਕੱਢਣ ਗਿਆ ਮੈਂ। ਔਰ ਮੈਂ ਤੁਹਾਨੂੰ ਦੱਸਾਂ, ਮੈਂ ਜਦੋਂ ਵੀ ਆਇਆ ਨਾ, ਉਹ ਤਕਰੀਬਨ ਉਦੋਂ ਖਾਣਾ ਇੱਥੇ ਲੱਗਾ ਹੁੰਦਾ ਔਰ ਇਹ ਨਹੀਂ ਹੁੰਦੇ, ਲੇਕਿਨ ਐਨ ਪਹਿਲੀ ਬੁਰਕੀ ਟੁੱਟਣ ਤੋਂ ਪਹਿਲਾਂ ਮਾਸ਼ਾਅੱਲਾ ਆ ਜਾਂਦੇ। ਸਰ ਦਸਤਰਖਾਨ ਤੁਸੀਂ ਵਿਛਾਓ, ਇਹਨੂੰ 50 ਫੋਨ ਕਰ ਦਿਓ, ਇਹ ਸੱਚੀ ਮੁੱਚੀ ਗੱਲ ਹੈ। 50 ਫੋਨ ਕਰੋ, ਨਹੀਂ ਫੋਨ ਚੁੱਕ ਰਿਹਾ ਤੇ ਦਸਤਰਖਾਨ ਵਿਛਿਆ, ਉੱਥੇ ਇੱਕਦਮ ਇੱਕ ਕਰੈਕਟਰ ਨਜ਼ਰ ਆਏਗਾ, ਅਸਲਾਮ ਅਲੈਕੁਮ। ਹਾਂ ਇਹ ਮੇਰੇ ਖਿਆਲ ਤੁਹਾਡੇ ਦਰਵਾਜ਼ੇ ਦੇ ਬਾਹਰ ਇਹਨੇ ਲਿਖਿਆ ਪੱਕਾ ਕਰਕੇ, ਨਸੀਬ ਮੈਂ ਲਿਖ ਲਿਆ ਇਸ ਘਰ ਤੇ ਆਪਣੇ ਪੱਕੀ ਪੈਨਸਲ ਨਾਲ। ਇਹ ਤਾਂ ਬੁਰਸ਼ ਨਾਲ ਲਿਖ ਗਿਆ ਹੈ ਬਾਹਰ ਆਪਣੇ ਨਸੀਬ। ਤੇ ਫਿਰ ਕੀ ਕਹਾਂ ਉਹਨਾਂ ਨੂੰ? ਨਹੀਂ ਸਰਦਾਰ ਸਾਹਿਬ ਠੰਡ ਇੰਨੀ ਉੱਥੇ ਮਤਲਬ ਅੱਛਾ ਨਹੀਂ। ਉਹ ਸਾਰੀਆਂ ਸਹੂਲਤਾਂ ਦੇ ਰਹੇ, ਕਹਿੰਦੇ ਅੱਲਾ ਨਾ ਕਰੇ ਕੋਈ ਫਨਕਾਰ ਨੂੰ ਕੁਛ ਹੋਵੇ, ਤਬੂਤ ਦਾ ਬੰਦੋਬਸਤ ਉਹ ਕਹਿੰਦੇ ਸਾਡੇ ਲੋ ਫ੍ਰੀ ਫਿਲਮ 'ਚ। ਆਪਣੀਆਂ ਅੰਗੀਠੀਆਂ 2 ਨਾਲ ਲੈ ਜਾਣਾ, ਕੋਲਿਆਂ ਦੀ ਬੋਰੀ ਨਾਲ ਲੈ ਜਾਣਾ, ਉਹ ਤਾਂ ਦੇ ਰਹੇ ਨੇ ਨਾਲ ਦੇ ਰਹੇ। ਉਹ ਦੇ ਰਹੇ ਜਾਣਾ। ਟਾਰਜ਼ਨ ਫਿਰ ਇਹਨੂੰ ਕਰਾ ਦਿਓ। ਯਾਰ ਐਡਾ ਮਾੜਾ ਟਾਰਜ਼ਨ ਯਾਰ, ਇਸ ਤਰ੍ਹਾਂ ਦਾ ਟਾਰਜ਼ਨ ਹੋ ਸਕਦਾ? ਅੱਛਾ ਇਹ ਟਾਰਜ਼ਨ ਹੋਏਗਾ? ਆਹੋ ਉਹ ਜਾਣਦੇ ਹੋ ਯਾਰ, ਖੁਦਾ ਦਾ ਵਾਰ। ਨਹੀਂ ਮੈਂ ਤੇ ਮਤਲਬ ਹੋ ਵੀ ਨਹੀਂ ਸਕਦਾ ਟਾਰਜ਼ਨ, ਕਿਉਂਕਿ ਇਹਦੀ ਵਜ੍ਹਾ ਕਿ ਟਾਰਜ਼ਨ ਇੱਕ ਬੜਾ ਹੈਵੀ ਵੇਟ ਨਾਮ ਹੈ। ਟਾਰਜ਼ਨ ਕੀ ਫਲਾਣਿਆ ਤੂੰ ਟਾਰਜ਼ਨ, ਮਤਲਬ ਇਹ ਬੜੀ ਇੱਕ ਮਿਸਾਲ ਜੇ ਟਾਰਜ਼ਨ ਦਿਖਾਓਗੇ 50 ਅੱਜ ਕਰਕੇ ਦਰਖਤ ਟੱਪ ਗਿਆ, ਟਾਂ ਹੋ ਗਿਆ, ਹੋ ਗਿਆ, ਹੋ ਗਿਆ, ਅੱਗੇ ਜਾ ਕੇ ਪਤਾ ਲੱਗਿਆ ਵੀ ਚੌਲ ਮੰਗਣ ਡਿਆ ਟਾਰਜ਼ਨ। ਨਹੀਂ ਇਹ ਤੇ ਟਾਰਜ਼ਨ ਉੜਦੇ ਆ ਸਾਰ, ਟਾਰਜ਼ਨ ਦਾ ਧਿਆਨ ਇੰਜ ਕਰਕੇ ਪਿਆ 100 ਰੁਪਏ ਤੇ ਇਹਨੇ ਥੱਲੇ ਆ ਜਾਣਾ। ਇਹ ਕਿਹੜਾ ਟਾਰਜ਼ਨ ਹੈ? ਇਹ ਕਿਹੜੇ ਟਾਰਜ਼ਨ? ਉਹ ਮੈਂ ਟਾਰਜ਼ਨ ਆ ਵਾਜੇ ਵਾਲਾ, ਮੈਂ 100 ਰੁਪਏ ਦਾ ਨੋਟ ਵੇਖ ਕੇ ਫਿਰ ਥੱਲੇ ਆ ਜਾਣਾ, ਕਮਾਲ ਵਾਲੀ ਗੱਲ ਹੈ ਯਾਰ। ਉਹ ਹੁਣ ਤਾਂ 100 ਵਾਜੇ ਵਾਲੇ ਵੀ ਨਹੀਂ ਲੈਂਦੇ ਭਾਈ, 100 ਤੋਂ ਉੱਤੇ ਵਧੋ ਕੀ ਹੋਇਆ? ਉਹ ਤਾਂ ਲੈਂਦੇ ਨਾ ਵਾਜੇ ਵਾਲੇ, ਉਹ ਤਾਂ ਲੈਂਦੇ ਨਾ। ਦੇਖੋ ਜੀ ਦੌਰ ਮਹਿੰਗਾਈ ਦਾ ਵਾ, ਅਗਰ 100 ਵੀ ਆਉਂਦਾ ਕੁਝ ਆਉਂਦਾ ਹੀ ਹੈ ਨਾ। ਇਹ ਤੇ ਇੰਨੀ ਮਹਿੰਗਾਈ ਹੈ, ਇੱਕ 100 ਵੀ ਆਉਂਦਾ ਤਾਂ ਬੜੀ ਬਾਤ ਹੈ। ਕਿਸੇ ਨੂੰ ਦਹੀਂ ਦਾ ਵੀ ਹੁੰਦਾ, ਦਹੀਂ ਦੇਣ ਦਾ ਵੀ ਸਿੱਖੋ, ਇੰਜ ਕਰਨਾ ਵੀ ਸਿੱਖੋ ਨਾ। ਅੱਛਾ ਹਾਂ ਇਹ ਤਾਂ ਤੇ ਤੁਸੀਂ ਵੀ ਬਰਫਾਨੀ ਇਲਾਕੇ 'ਚ ਜਾਣਾ ਸਿੱਖ ਲਓ ਕਿ ਉੱਥੇ ਹੁਣ ਜਦੋਂ ਜਾਣਾ ਪੈ ਗਿਆ, ਟਾਰਜ਼ਨ ਬਣਨਾ ਪੈ ਗਿਆ, ਨਹੀਂ ਮੈਂ ਨਹੀਂ ਜਾਣਾ, ਮੈਂ ਨਹੀਂ, ਉਸੇ 2.5 ਮਹੀਨਿਆਂ ਦਾ ਹੋ ਜਾਣਾ ਭਾਰੀ, ਮੈਂ ਜੇ ਰੜਦਾ ਮੈਂ ਨਹੀਂ ਜਾਣਾ। ਇਹ ਮੂੰਹ ਇਦਾਂ ਦਾ ਕਿਉਂ ਬਣਾਇਆ? ਕੌੜੀ ਦਵਾਈ ਪੀਤੀ ਤੂੰ? ਨਹੀਂ ਮੈਂ ਮਤਲਬ ਗੱਲ ਕਰ, ਆਰਟਿਸਟ ਵਾਲੇ ਮੂੰਹ ਬਣਾ ਨਾ ਕਿ ਮੈਂ। ਮੇਰਾ ਮਤਲਬ ਹੈ ਕਿ ਵੀ ਇੱਕ ਤੁਹਾਨੂੰ ਅੱਛੀ ਆਫਰ ਹੈ ਸਰਦਾਰ ਸਾਹਿਬ ਵੱਲੋਂ, ਨਾਲੇ ਮੇਰੇ ਵੱਲੋਂ ਨਹੀਂ ਜੀ, ਅਦਾਰੇ ਵੱਲੋਂ ਮੈਂ ਤੇ ਰਿਕੁਐਸਟ ਲੈ ਕੇ ਉਹ ਨਹੀਂ ਭਾਜੀ ਨਹੀਂ, ਠੰਡ ਬਹੁਤ ਹੈ, ਮੈਂ ਬਰਫ਼ ਵਾਲੀ ਫਿਲਮ ਨਹੀਂ ਕਰਦਾ। ਆ ਵੇਖ ਲਓ, ਮੈਂ ਚੱਲ ਕੇ ਤੁਹਾਡੇ ਕੋਲ ਫਿਰ ਕੋਈ ਯਾਰ ਤੁਸੀਂ ਚੱਲ ਕੇ ਮੇਰੇ ਨਾਲ ਆਏ, ਤੁਸੀਂ ਤਾਂ ਮੇਰੇ ਦੁਸ਼ਮਣ ਹੋ।
ਜੇ ਕਿ ਤਗੜੇ ਬੰਦੇ ਦੀ ਸਿਫਾਰਿਸ਼ ਆਣੀ ਤੁਸੀਂ ਫਿਲਮ ਕਰ ਲੈਣੀ ਹੈ। ਨਹੀਂ ਮੈਂ ਨਹੀਂ ਕਿਸੇ ਦੀ ਇਸ ਬਾਰੇ ਤੇ ਮੈਂ ਏਡੀ ਮਤਲਬ ਯਖਬਸਤਾ ਫਿਲਮ ਮੈਂ ਕਦ ਲਈ ਕਰਨੀ। ਤੁਸੀਂ ਟਰੱਕ ਰਜ਼ਾਈਆਂ ਦੇ ਨਾਲ ਲੈ ਜਾਓ, ਮੇਰਾ ਮਤਲਬ ਘਰ ਆਓ ਜਾ ਕੇ ਉੱਥੇ ਇੱਕ ਕੀ ਵਾਰੀ ਤੁਹਾਡੀ ਜਾਓ। ਹਮਸ਼ੀਰਾ ਦੀ ਮਹਿੰਦੀ ਹੈ ਵੀ ਟਰੱਕ ਰਜ਼ਾਈਆਂ ਦਾ ਨਾਲ ਲੈ ਜਾਵਾਂ ਮਹਿਮਾਨ ਆਉਣੇ। ਕੋਈ ਐਸੀ ਗੱਲ ਨਹੀਂ ਹੈਗੀ, ਤੁਸੀਂ ਇੱਕ ਵਾਰੀ ਉਹਨਾਂ ਦੀ ਗੱਲ ਮੰਨ ਕੇ ਦੇਖੋ, ਤੁਹਾਨੂੰ ਫਾਇਦਾ ਹੀ ਹੋਏਗਾ। ਨਹੀਂ ਮੈਂ ਨਹੀਂ। 3 ਕੰਬਲ ਵੀ ਨਾਲ ਦੇ ਰਹੇ ਨੇ ਤੁਹਾਨੂੰ। ਹਾਂਜੀ ਉਹ ਕਾਹਦੇ ਲਈ ਤੁਸੀਂ ਮੈਨੂੰ 3 ਕੰਬਲ ਮੈਂ ਕਰਨੀ ਹੀ ਨਹੀਂ। ਉਹ ਕਹਿੰਦੇ ਸ਼ਾਟ ਤੋਂ ਬਾਅਦ ਫੌਰੀ ਕੰਬਲ ਪਾ ਦੇਂਗੇ 2 ਸ਼ੇਰਾਂ ਵਾਲਾ। ਨਹੀਂ 2 ਸ਼ੇਰਾਂ ਵਾਲਾ ਭਾਵੇਂ ਹੋਵੇ ਤੇ ਭਾਵੇਂ 7 ਸ਼ੇਰਾਂ ਵਾਲਾ ਹੋਵੇ ਮੈਂ ਨਹੀਂ ਜਾਣਾ। ਤੁਸੀਂ ਵੀ ਕੰਬਲ ਦੇਣ ਦਿਓ, ਸਲਾਬ ਜ਼ਦਗਾਨ ਨੇ ਫਿਲਮ ਦੀ ਸ਼ੂਟਿੰਗ ਤੇ ਜਾ ਰਹੇ ਆ, ਕੋਈ ਐਸੀ ਗੱਲ ਨਹੀਂ, ਜਾਣ ਦਿਓ। ਤੁਸੀਂ ਵੀ ਕੰਬਲ ਜਦੋਂ ਲਿਆ ਇਸੇ ਘਰ 'ਚ ਆ ਕੇ ਲਿਆ, ਨਹੀਂ ਤੇ ਘਰ ਜਿਹੜੀ ਤੂੰ ਉੱਤੇ ਰਜ਼ਾਈ ਲੈਣਾ ਨਾ ਵਿੱਚੋਂ ਅਸਮਾਨ ਵੀ ਦਿਸਦਾ ਉਹਦੇ। ਇਸ ਘਰ 'ਚ ਮੈਨੂੰ ਬਹੁਤੇ ਪਤਾ ਨਹੀਂ ਤੇਰੇ ਜਿਹੜੀ ਤੇਰੇ ਕੋਲ ਰਜ਼ਾਈ ਹੈ ਇੱਥੇ ਹੀ ਬਹੁਤੇ ਕੰਬਲ ਆ, ਮਤਲਬ ਸਰਕਸ 'ਚ ਕੰਮ ਕਰਦੇ ਵੀ ਬਹੁਤੇ ਕੰਬਲ ਤੁਹਾਡੇ ਕੋਲ ਸਰਕਲ 'ਚ ਕਿਹੜੇ ਕੰਬਲ ਹੁੰਦੇ? ਹੁੰਦੇ ਆ ਕੰਬਲ ਭਾਜੀ, ਉਹ ਤੇ ਸ਼ੇਰਾਂ ਦੇ ਦਿੰਦੇ ਆ। ਗੈਰ ਜ਼ਰੂਰੀ ਗੱਲਾਂ ਕਿਹੜੀਆਂ ਕਰਦਾ? ਕਾਮੇਡੀ ਕਰ, ਉਹ ਜਿਹੜੀ ਕਾਮੇਡੀ ਹੈ। ਮੈਂ ਕਾਮੇਡੀ ਨਹੀਂ, ਮੈਂ ਤੇ ਤੁਹਾਨੂੰ ਇੱਕ ਮਸ਼ਵਰਾ ਦੇ ਰਿਹਾ ਵਾਂ, ਕਾਮੇਡੀ ਤੇ ਮੈਨੂੰ ਤਾਂ ਕੰਮ ਤੇਰੀ ਆਉਂਦਾ ਹੀ ਰਜ਼ਾਈ ਹੁਣ ਐਡੀ ਪੁਰਾਣੀ ਹੋ ਗਈ ਵੀ ਉਹਦੀ ਰੂਹ ਦੇ ਵੀ ਗੋਲੇ ਬਣੇ, ਥੋੜਾ ਜਿਹਾ ਇੱਥੇ ਪਿਆ, ਥੋੜਾ ਜਿਹਾ ਉੱਥੇ ਪਿਆ, ਥੋੜਾ ਜਿਹਾ ਉੱਥੇ ਪਿਆ ਵਿੱਚ। ਯਾਰ ਇਹੋ ਜਿਹੀਆਂ ਗੱਲਾਂ ਤੇ ਨਾ ਕਰਿਆ। ਦੇਖੋ ਤੁਸੀਂ ਪੁਰਾਣੇ ਇਹਨਾਂ ਦੇ ਹੈਗੇ ਉਹ ਪਿਆਰ ਕਰਨ ਵਾਲੇ, ਇੱਕ ਰਿਕੁਐਸਟ ਕਰੋ, ਕੋਈ ਨਹੀਂ ਆ ਗਿਆ ਸਾਹਿਬ, ਤੁਹਾਡੀ ਤੁਸੀਂ ਵੀ ਮਿਹਰਬਾਨੀ। ਚਲੋ ਨਾਲ ਬਲਕਿ ਕੈਨੇਡਾ। ਹਾਂ ਮੈਂ ਵੀ ਨਾਲ ਚੱਲਦਾ। ਨਹੀਂ ਮੈਂ ਨਹੀਂ, ਕੋਈ ਨਹੀਂ, ਮੈਂ ਕੱਲਾ ਫਿਲਮ ਕਰ ਲਾਂਗਾ ਤੇ ਤੇਰਾ ਕਹਿਣ ਕਿ ਮੈਂ ਨਹੀਂ ਜਾਣਾ। ਮੈਂ ਹੀਟਰ ਬਣ ਕੇ ਤੁਹਾਡੇ ਆਲੇ ਦੁਆਲੇ ਫਿਰਾਂਗਾ। ਲੈ ਤੂੰ ਹੀਟਰ ਨੂੰ ਤੇ ਵੈਸੇ ਹੀ ਅੱਗ ਬਹੁਤ ਲੱਗੀ ਹੈ। ਤੁਸੀਂ ਪਤਾ ਨਹੀਂ ਮੇਰੇ ਤੇ ਪਾਣੀ ਦੀਆਂ ਬਾਲਟੀਆਂ ਸੁੱਟਣੀਆਂ, ਮਤਲਬ ਮੈਨੂੰ ਅੱਗ ਲੱਗੀ। ਓਏ ਹੋਏ ਹੋਏ ਓਏ ਆਓ ਵੀ ਯਾਰ, ਜਾਓ ਤੁਸੀਂ ਆਪਣਾ ਕੰਮ ਕਾਮੇਡੀ ਕਰੋ। ਕਰਦਾ ਨਾ ਜਿਹੜੀ ਇੱਕਦਮ ਜਿਹੜੀ ਕਾਮੇਡੀ ਕਰਦਾ ਇਹ ਪਰੇਸ਼ਾਨ ਕਰ ਦਿੰਦੀ ਹੈ ਕਾਮੇਡੀ ਜਿਹੜੀ ਤੂੰ ਕਰਦਾ। ਔਰ ਐਡਾ ਭਾਗਾਂ ਵਾਲਾ ਐਕਟਰ ਵੀ, ਐਡੀਟਰ ਨਾ ਵੀ ਕੱਟੇ ਨਾ, ਗੱਲਾਂ ਆਪ ਨਿਕਲ ਜਾਂਦੀਆਂ ਸ਼ੋਅ ਚੋਂ ਕਿ ਅਸੀਂ ਜਾਣਾ ਹੀ ਨਹੀਂ ਆਉਣੇ। ਇੱਜ਼ਤ ਵਾਲੀਆਂ ਨਾ। ਫਿਰ ਹੁਣ ਕੀ ਉਹਨਾਂ ਨੇ ਇਨਕਾਰ ਕਰਾ ਜੀ? ਹਾਂਜੀ ਸੋਚ ਲਓ ਕੋਈ ਥੋੜਾ ਜਿਹਾ ਨਹੀਂ ਮੈਂ ਨਹੀਂ ਸੋਚਣਾ ਯਾਰ, ਉਹਨੂੰ ਐਟਮੋਸਫੀਅਰ ਰਹਿੰਦਾ ਹੈਗਾ ਨਾ। ਮੈਂ ਉਹ ਭਾਜੀ ਚਲੋ ਫਿਲਮ ਹੋਵੇ ਕੋਈ ਇਹੋ ਜਿਹਾ ਮਤਲਬ ਉਹਦਾ ਸਬਜੈਕਟ ਹੋਵੇ ਕਿ ਜੀ ਚਲੋ ਓਵਰਕੋਟ ਚਸਟਰ, ਕੋਈ ਫੈਲਟ ਸ਼ੈਲਟ, ਕੋਈ ਜੀਨਾ, ਕੋਈ ਜੋਗਰ ਸ਼ੋਗਰ, ਕੋਈ ਲੌਂਗ ਸ਼ੂ, ਤੇ ਚਲੋ ਬੰਦਾ ਕਰ ਲੈ। ਹੁਣ ਤੁਸੀਂ ਫਿਲਮ ਲੈ ਕੇ ਆ ਗਏ ਕਿ ਜੀ ਟਾਰਦਨ ਦਾ ਪਿਓ ਤੇ ਗਲੋਂ ਨੰਗਾ। ਨੰਗਾ ਨਾਲੇ ਕਹਿੰਦੇ ਜਦੋਂ ਫੈਸਲਾ ਸੁਣਾਉਂਦਾ ਨਾ ਤੇ ਉਹ ਫਿਰ ਥੱਲੇ ਬਰਫ਼ ਫੜ ਕੇ ਨਾ ਤੇ ਆਪਣੇ ਸੀਨੇ ਤੇ ਹੀ ਮਾਰਦਾ ਇੰਜ ਕਰਕੇ। ਆਇਆ ਇੱਕ ਅੱਧਾ ਹੀ ਫੈਸਲਾ ਸੁਣਾਵਾਂਗਾ, ਮੁੜ ਕੇ ਬਰਫ਼ ਨੇ ਮੈਨੂੰ ਮਾਰ ਦੇਣਾ। ਉਹ ਯਾਰ ਤੁਹਾਨੂੰ ਬਰਫ਼ ਕੀ ਕਹਿੰਦੀ ਹੈਗਾ ਸਰ? ਮੈਂ ਤੁਹਾਨੂੰ ਉਹ ਐਵੇਂ ਹੀ ਸਰਦਾਰ ਸਾਹਿਬ ਕਿਉਂ ਨਹੀਂ ਮੈਨੂੰ ਬਰਫ਼ ਕਹਿੰਦੀ? ਮੇਰਾ ਆਪਣਾ ਬਰਫ਼ ਖਾਨਾ। ਯਾਰ ਇਹ ਇੰਗਲੈਂਡ ਜਦੋਂ ਇਕੱਠੇ ਗਏ ਸੀ, ਮੈਂ ਵੇਖਦਾ ਰਿਹਾ ਵੀ ਸਾਨੂੰ ਠੰਡ ਲੱਗ ਰਹੀ ਸੀ, ਤੁਹਾਨੂੰ ਕੁਛ ਨਹੀਂ, ਤੁਸੀਂ ਉਂਝ ਹੀ ਮਾਸ਼ਾਅੱਲਾ ਚੱਪਲ ਜੀ ਪਾ ਕੇ ਪੂਰਾ ਲੰਡਨ ਫਿਰਿਆ। ਨਹੀਂ ਮੈਂ ਨਹੀਂ, ਉਹ ਲੰਡਨ ਦੀ ਠੰਡ ਹੋ ਰਿਹਾ, ਕੈਨੇਡਾ 'ਚ ਬਹੁਤ ਠੰਡ ਸੀ ਬਹੁਤ। ਯਾਰ ਠੰਡ ਠੰਡੀ ਹੁੰਦੀ ਭਾਵੇਂ ਕੈਨੇਡਾ ਦੀ ਹੋਵੇ ਲੰਡਨ ਦੀ ਹੋਵੇ। ਨਹੀਂ ਮੈਂ ਉੱਥੇ ਨਹੀਂ, ਮੈਂ ਨਹੀਂ ਤੁਹਾਨੂੰ ਏਡੇ ਏਡੇ ਚਸਟਰ, ਏਡਾ ਹੈਡ ਤੁਸੀਂ ਵਿੱਚ ਮੂੰਗਫਲੀ ਪਾ ਕੇ ਵੇਚਣੀ ਹੈ? ਛੱਡ ਦਿਓ ਤੁਸੀਂ ਇਸ ਗੱਲ ਨੂੰ, ਤੁਸੀਂ ਆਪਣੀ ਪਾ ਕੇ ਵੇਚਦਾ ਬੰਦਾ। ਓਏ ਐਂ ਕਰਕੇ ਓਏ ਯਾਰ ਪਾ ਕੇ ਹੈਡ ਦੀ ਕਾਮੇਡੀ ਨਾ ਕਰ, ਖੁਦਾ ਦੀ ਕਸਮ ਹੈ, ਯਕੀਨ ਕਰ, ਲੋਕਾਂ ਨੇ ਦੇਖਣਾ ਹੈ, ਸਾਨੂੰ ਵੀ ਬੁਰਾ ਭਲਾ ਕਹਿਣਗੇ ਇਹ ਕਾਮੇਡੀ ਨਾ ਕਰ ਯਾਰ। ਯਾਰ ਮੈਂ ਕਾਮੇਡੀ ਨਹੀਂ, ਮੈਂ ਨਾ ਤੁਹਾਨੂੰ ਤੇਰੀ ਮਸ਼ਵਰਾ ਮਿਹਰਬਾਨੀ, ਤੈਨੂੰ ਆਉਂਦੀ ਨਹੀਂ ਹੈ ਨਾ ਕਰ, ਖੁਦਾ ਦੀ ਕਸਮ। ਨਾ ਕਰੇ ਕਾਮੇਡੀ, ਨਾ ਕਿ ਚੈਸਟ 'ਚ ਮੂੰਗਫਲੀ ਪਾ ਕੇ, ਨਾ ਤੇਰੀ ਮਿਹਰਬਾਨੀ। ਕੋਈ ਇੱਕ ਕਰਦੇ ਕੋਈ ਅੱਛੀ ਕਰਦੇ। ਪੈਰ ਤੁਹਾਡੇ ਜ਼ਮੀਨ ਨੂੰ ਲੱਗਦੇ ਨਹੀਂ, ਉੱਥੇ ਬਰਫ਼ ਨੂੰ ਕਿੱਥੇ ਲੱਗਣੇ ਆ? ਚੁੱਪ ਕਰਕੇ ਆਰਾਮ ਨਾਲ ਫਿਰੀ ਜਾਣਾ ਹਵਾ ਦੇ ਵਿੱਚ ਵੀ। ਥੋੜੇ ਜਿਹੇ ਬਰਫਾਨੀ ਇਲਾਕੇ 'ਚ ਠੰਡ ਇੰਨੀ ਨਹੀਂ ਹੁੰਦੀ, ਜਿੱਥੇ ਬਰਫ਼ ਹੋਏਗੀ ਉੱਥੇ ਇੰਨੀ ਸਰਦੀ ਨਹੀਂ ਹੋਏਗੀ, ਕਿਉਂਕਿ ਉਹ ਬਰਫ਼ ਜਿਹੜੀ ਹੈ ਨਾ ਉਹ ਸਰਦੀ ਨੂੰ ਆਪਣੇ ਦਾਮਨ 'ਚ ਸਮੇਟ ਲੈਂਦੀ ਹੈ। ਅੱਛਾ ਕਰੋ ਸ਼ੂਟਿੰਗ ਤੁਹਾਡੇ ਕਹਿਣ ਤੇ ਮਤਲਬ ਜ਼ਰੂਰਤ ਤੁਸੀਂ ਉਹਨਾਂ ਦੀ, ਹੋਰ ਕੋਈ ਬੰਦਾ ਜ਼ਰੂਰਤ ਨਹੀਂ ਉਹਨਾਂ ਕਿ ਆਗਾ ਸਾਹਿਬ ਹੀ ਚਾਹੀਦੇ ਨੇ, ਹੋਰ ਕੋਈ ਪਾਕਿਸਤਾਨ 'ਚ ਬੰਦਾ ਨਹੀਂ ਚਾਹੀਦਾ। ਅਗਰ ਉਹ ਮਾਸਕੋ ਆ ਜਾਣ। ਹਾਂਜੀ ਮਾਸਕੋ? ਹਾਂ ਮਾਸਕੋ ਆ ਜਾਣ ਤਾਂ ਕਿ ਹੋਰ ਠੰਡ ਵੱਧ ਜਾਏ। ਤੁਸੀਂ ਤੇ ਕੈਨੇਡਾ ਦੀ ਠੰਡ ਕੋ ਡਰ ਰਹੇ, ਮਾਸਕੋ ਦੀ ਠੰਡ ਤੁਹਾਨੂੰ ਕੀ ਉਹ ਕਹਿੰਦੀ? ਭਾਜੀ ਮਾਸਕੋ 'ਚ ਠੰਡ ਉਸ ਤੋਂ ਵੀ ਬਹੁਤੀ ਹੈ। ਉਹ ਤੁਹਾਨੂੰ ਹਰ ਇਲਾਕੇ ਦੀ ਠੰਡ ਦਾ ਪਤਾ, ਗੋਰਿਆਂ ਦੇ ਘਰ ਡਾਕ ਸੁੱਟਦੇ ਹੋ ਤੁਸੀਂ, ਤੁਹਾਨੂੰ ਹਰ ਪਤਾ ਹੋਵੇ। ਯਾਰ ਨਾ ਕਰ ਕਾਮੇਡੀ, ਖੁਦਾ ਦੀ ਕਸਮ, ਕਮਾਲ। ਤੂੰ ਨਾ ਕਰ ਕਾਮੇਡੀ। ਇਹਨਾਂ ਨੇ ਪਤਾ ਪਬਲਿਕ ਨੇ ਤੇ ਹੱਸਣਾ ਹੀ ਹੱਸਣਾ, ਮੇਰਾ ਹੀ ਹਾਸਾ ਨਹੀਂ ਨਿਕਲ ਰਿਹਾ। ਇਹ ਕੋ ਤੁਹਾਡਾ ਪ੍ਰੋਬਲਮ ਆ ਨਾ ਫਿਜ਼ੀਕਲ। ਯਾਰ ਨਾ ਗੇ ਕਾਮੇਡੀ ਨਾ ਕਰ ਯਾਰ, ਤੂੰ ਕਾਮੇਡੀ ਨਾ ਕਰ, ਤੇਰੇ ਮੂੰਹ ਕਾਮੇਡੀ ਅੱਛੀ ਨਹੀਂ ਲੱਗਦੀ। ਮੈਂ ਤੇ ਕਾਮੇਡੀ ਕਰਦਾ ਹੀ ਨਹੀਂ ਆਗਾ ਸਾਹਿਬ, ਮੈਂ ਤੁਹਾਨੂੰ ਮਸ਼ਵਰਾ ਦੇ ਰਿਹਾ। ਇਹੋ ਤਾਂ ਸਾਰਾ ਜ਼ਮਾਨਾ ਕਹਿੰਦਾ, ਤੁਸੀਂ ਸਮਝਦੇ ਕਿਉਂ ਨਹੀਂ? ਇਹ ਤੇ ਸਾਰੇ ਕਹਿੰਦੇ ਆ, ਚੈਨਲ ਵਾਲੇ ਵੀ ਕਹਿੰਦੇ ਵੀ ਨਹੀਂ ਕਰਦਾ ਕਾਮੇਡੀ, ਅਸੀਂ ਵੀ ਕਹਿੰਦੇ ਵੀ ਨਹੀਂ ਕਰਦਾ, ਥੀਏਟਰਾਂ ਵਾਲੇ ਵੀ ਕਹਿੰਦੇ ਵੀ ਕਾਮੇਡੀ ਨਹੀਂ ਕਰਦਾ। ਲੇਕਿਨ ਮੈਂ ਮੁਬਾਰਕਬਾਦ ਦੇਂਗਾ, ਤੁਸੀਂ ਮਾਸ਼ਾਅੱਲਾ ਤੁਹਾਡੀ ਵਾਪਸੀ ਹੋ ਗਈ ਆਪਣਾ ਹੁਸ਼ਿਆਰੀਆਂ 'ਚ। ਹਰੂਨ ਰਫੀਕ ਸਾਹਿਬ ਕੋ ਤੁਸੀਂ ਚਲੇ ਗਏ ਹੋ, ਸਾਰੇ ਉਹਨਾਂ ਦੀ ਮਿਹਰਬਾਨੀ। ਮੈਂ ਮਿਸ ਕਰ ਰਿਹਾ ਉਹਨਾਂ ਨੂੰ ਯਾਰ ਬੜੇ। ਅੱਲਾ ਸੋ ਹਰੂਨ ਸਾਹਿਬ ਬੱਬਰ ਸ਼ੇਰ ਆ ਗਏ, ਕੋਈ ਸ਼ੱਕ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਇਹ ਹੁਣ ਤਰੀਫਾਂ ਨਹੀਂ ਮੇਰੀ ਤਾਰੀਫ ਸ਼ੁਰੂ ਹੁਣ ਦੇਖੋ ਨਾ, ਹੁਣ ਕਾਮੇਡੀ ਤੋਂ ਯਕਦਮ ਢਾੜੀ ਹੋ ਗਿਆ। ਮੌਲਾ ਨੇ ਖੈਰ ਕਰੇ, ਹਰੂਨ ਸਾਹਿਬ ਐਸੇ ਆਦਮੀ ਵੀ ਮੌਲਾ ਜਾਣਦਾ ਵੀ ਬੱਬਰ ਸ਼ੇਰ ਆਦਮੀ ਨਹੀਂ ਸੱਚੀ ਵਿੱਚ ਚੀਤੇ ਬੱਬਰ ਸ਼ੇਰ ਹੈ। ਤੁਸੀਂ ਯਕੀਨ ਕਰੋ ਵੀ ਮੇਰੇ ਵਰਗੇ ਬਾਂਦਰ ਨੂੰ ਵੀ ਉਹਨਾਂ ਨੇ ਰੱਖ ਲਿਆ ਵੀ ਬੱਬਰ ਸ਼ੇਰ ਹੈ। ਔਰ ਯਕੀਨ ਕਰੋ ਕਿ ਐਸਾ ਬੱਬਰ ਸ਼ੇਰ ਗੁੱਡ ਲੱਕ ਤੇ ਇਹ ਨਾ ਜੀ, ਇਹ ਮੇਰੇ ਕੋਲ ਉਹਨਾਂ ਦਾ ਹੀ ਫੋਨ ਹੈ,
ਉਹ ਕਰਨ ਵਾਲਿਆਂ ਦਾ ਹੀ। ਉਹ ਕੈਨੇਡਾ ਵਾਲਿਆਂ ਦਾ ਹੀ ਆ। ਉਹਨਾਂ ਦਾ ਹੀ ਹੈ। ਔਰ ਉਹਨਾਂ ਦਾ ਫੋਨ ਆਇਆ, ਮੇਰਾ ਮੋਬਾਈਲ ਵੀ ਠੰਡਾ ਹੋਇਆ, ਤੁਸੀਂ ਕਿਹੜੇ ਫਿਲਮ ਮੇਰੇ ਕੋਲ ਕਰਾਈ ਹੈ? ਮੈਂ ਨੰਬਰ ਦਿੱਤਾ ਸੀ, ਮੈਂ ਕਿਹਾ ਇੰਨੇ ਕੁ ਵਜੇ ਕਰ ਲੈਣਾ। ਮੋਬਾਈਲ ਤੁਸੀਂ ਸ਼ਰਬਤ ਕਾਮੇਡੀ ਨਾ ਕਰਨਾ। ਤੇ ਹੁਣ ਜ਼ਿਆਦਾ ਪੈਸੇ ਨਹੀਂ ਸੁਣੇ ਵਾਪਸ ਕਿ ਉਹ? ਹਾਂਜੀ ਹਾਂਜੀ ਅਲਹਮਦੁਲਿਲਾ। ਅੱਛਾ ਜੀ, ਹਾਂਜੀ ਆਗਾ ਸਾਹਿਬ ਨੇ ਪੂਰਾ ਪਿਆਰ ਕੀਤਾ ਸਾਡੇ ਨਾਲ ਵਾਹ। ਤੇ ਹਮੇਸ਼ਾ ਤੋਂ ਕੀਤਾ ਹੈ, ਕੋਈ ਨਵਾਂ ਹੋਰ ਨਹੀਂ ਜ਼ਿਆਦਾ ਕੀਤਾ। ਪੈਸੇ ਕੋਈ ਪਰਫਾਰਮੈਂਸ ਫਰਕ ਪਿਆ ਉੱਥੇ ਜਾ ਕੇ ਕਿ ਨਹੀਂ? ਹਾਂਜੀ ਹਾਂਜੀ ਅੱਲਾ ਦਾ ਸ਼ੁਕਰ ਹੈ, ਹਰੂਨ ਸਾਹਿਬ ਔਰ ਆਗਾ ਸਾਹਿਬ ਨਹੀਂ, ਕੰਮ ਕਰਾ ਰਹੇ। ਪੈਸੇ ਵਧੇ ਆ, ਹਾਂ, ਪਰਫਾਰਮੈਂਸ ਉਹੀ ਹੈ, ਬਲਕਿ ਥੋੜੀ ਜਿਹੀ ਥੱਲੇ ਗਈ ਹੈ ਵਾਹ ਵਾਹ ਵਾਹ। ਪਰਫਾਰਮੈਂਸ। ਇਹ ਦੇਖ ਨਹੀਂ ਰਹੇ ਤੁਸੀਂ ਪਰਫਾਰਮੈਂਸ ਇੱਥੇ ਹੀ ਕੀ ਕਰ ਰਹੇ ਹੋ? ਕੀ ਥੱਲੇ ਜਾ ਕੇ ਠੀਪੇ ਲੱਭਣ ਗਈ ਹੈ ਉਹ? ਓਏ ਹੋਏ ਹੋਏ। ਇੰਨੀ ਥੱਲੇ ਚਲ ਗਈ। ਇਹ ਮੇਰੇ ਕੋਲ ਉਹਨਾਂ ਦਾ ਫੋਨ ਹੈ, ਚਲ ਦੱਸ ਦਿਓ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਕੋਈ। ਨਹੀਂ ਭਾਈ ਜਾਨ, ਮੈਂ ਤੁਹਾਨੂੰ ਕਿਹਾ ਵੀ ਮੈਂ ਕਰਨੀ ਨਹੀਂ, ਜਿਹੜੀ ਮੈਂ ਗੱਲ ਕਹਿਤੀ, ਮੈਂ ਫਿਲਮ ਨਹੀਂ ਕਰਨੀ। ਨਹੀਂ ਫਿਰ ਉਹ ਤੁਸੀਂ ਦੱਸੋ ਕਿਤੇ ਸੈਟਲ ਲਵਾ ਲੈਣ ਉਹ। ਆਓ ਇੱਥੇ ਦੁਬਈ ਆ ਕੇ ਕਰ ਲੈਣ ਇਹਨਾਂ ਇਲਾਕੇ। ਇੱਥੇ ਹੁਣ ਇੰਨੀ ਬਰਫ਼ ਉਹ ਕਿੱਥੋਂ ਲਿਆਣਗੇ ਵਿਚਾਰੇ ਦੁਬਈ 'ਚ? ਨਹੀਂ ਉੱਥੇ ਕਰੇਨਾਂ ਨਾਲ ਨੇ ਨਾ, ਕਰੇਨ ਤੇ ਬਹਿ ਜਾਣਗੇ, ਉੱਥੋਂ ਬਰਫ਼ ਜਿਹੜੀ ਅੱਗੇ ਧਰੂ ਕੇ ਸਾਰੀ ਦੁਬਈ ਚ ਆ ਜਾਏਗੀ, ਉਹਦੇ ਵਿੱਚ ਐਂ ਕਰਕੇ ਤਲਾਬਾਂ ਦੇ ਵਿੱਚ ਬਰਫ਼ ਸੁੱਟਣੀ। ਨਾ ਕਰ, ਇਹ ਬਰਦਾਸ਼ਤ ਨਹੀਂ ਹੋ ਰਹੀ ਤੇਰੀ ਕਾਮੇਡੀ ਮੈਂ ਯਾਰ। ਕਾਮੇਡੀ ਤੇ ਕਰਦਾ ਹੀ ਨਹੀਂ। ਕਰੇਨਾ ਤੇ ਬਰਫ਼ ਧਰੂ ਕੇ ਤੇ ਯਾਨੀ ਇਹਨੂੰ ਸਮਝਾਉਣਾ ਕਿਦਾਂ ਪਬਲਿਕ ਨੂੰ ਕਿ ਕੀ ਕਹਿ ਰਿਹਾ? ਪਬਲਿਕ ਨੂੰ ਸਮਝ ਆ ਜਾਏਗੀ। ਪਬਲਿਕ ਕਿਹੜੀ ਮਤਲਬ ਸੁਣਨਾ, ਬਕਾਇਦਾ ਤੁਰਦੇ ਫਿਰਦੇ ਨਹੀਂ ਲਿਆਉਂਦੇ ਜਾ ਕੇ ਸਹੀ ਸੈਰਗੀ ਵੇਲੇ ਸ਼ਾਮ ਨੂੰ ਅਫਤਾਰੀ ਪੈਸੇ ਕਰ। ਮਿਲ ਸਕਦੇ ਨੇ, ਤੁਸੀਂ ਸਿਰਫ ਆਗਾ ਸਾਹਿਬ ਨੂੰ ਮਨਾਓ। ਉਹ ਆਖਰੀ ਤਰਲਾ ਪਾਓ ਨਾ ਜਿਹੜਾ ਪਹਿਲੇ ਪਾਉਂਦੇ ਹੁੰਦੇ ਤੁਸੀਂ, ਚਲੋ ਆ ਜਿੱਥੋਂ ਮੋਮਾ ਹੁੰਦਾ। ਆਗਾ ਸਾਹਿਬ ਦੇਖੋ ਮਿਹਰਬਾਨੀ ਤੁਹਾਡੀ, ਨਾ ਤੁਸੀਂ ਜਾਓ, ਨਹੀਂ, ਮੈਂ ਨਹੀਂ ਜਾਣਾ। ਇੱਕ ਵਾਰੀ ਜਾਓ ਤੁਸੀਂ, ਨਹੀਂ, ਮੈਨੂੰ ਨਾਲ ਲੈ ਜਾਓ। ਨਹੀਂ ਮੈਂ ਨਹੀਂ ਜਾਣਾ। ਬਰਫ਼ ਕੁਛ ਨਹੀਂ ਕਹਿੰਦੀ ਨਹੀਂ ਤੂੰ ਛੱਡ ਦੇ ਨਾ, ਤੂੰ ਨਾ ਆਪਣੇ ਚੁੱਪ ਕਰਕੇ ਬੈ। ਯਾਰ ਚੁੱਪ ਕਰਕੇ ਬਹੁਤ ਮਤਲਬ ਮੈਂ ਤੇ ਐਸਸੀਯੂ ਚ ਕਿੱਥੇ? ਐਸਸੀਯੂ ਚ ਐਸਸੀਯੂ ਕੀ ਹੁੰਦਾ? ਆ ਜਿੱਥੇ ਉਹ ਮਤਲਬ ਹੁੰਦੇ ਆ ਪੇਸ਼ੈਂਟ। ਅੱਛਾ ਅੱਲਾ ਲੈ ਜਾਏਗਾ, ਉਹ ਕਿਹੜੀ ਗੱਲ ਹੈ? ਉਹ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ, ਉੱਥੇ ਤੇ ਜਾਣਾ ਕੋਈ ਮਤਲਬ ਮੁਸ਼ਕਲ ਕੰਮ ਹੈ। ਮੇਰੀਆਂ ਦੁਆਵਾਂ ਤੁਹਾਡੇ ਨਾਲ ਹੈ। ਮੈਂ ਖੁਦ ਅੰਦਰ ਜਾਣਾ, ਮੈਂ ਦੇਖਣਾ ਕਿ ਮੈਂ ਪੁੱਛਣਾ ਕਿ ਬੋਲਣਗੇ ਕਦੋਂ, ਉਹਨਾਂ ਕਹਿਣਾ ਜੀ ਇਹ ਮੁਸ਼ਕਲ ਹੈ। ਯਾਰ ਕਿਸੇ ਵੇਲੇ ਮਨਜ਼ੂਰੀ ਦਾ ਟਾਈਮ ਹੁੰਦਾ, ਇਹੋ ਜੀ ਗੱਲ ਨਹੀਂ ਕਰੀਦੀ ਆਗਾ ਤੇ ਤੂੰ ਐਸਸੀਯੂ ਪਹਿਲੇ ਕਿਉਂ ਕਿਹਾ ਆਪ? ਮੈਂ ਮਤਲਬ ਉਹ ਇੱਕ ਗਿਆ ਵੀ ਕੋਈ ਐਸੀ ਗੱਲ ਨਹੀਂ ਹੈਗੀ। ਹਾਂ, ਤੁਸੀਂ ਪਰੇਸ਼ਾਨ ਕਿਉਂ ਵੀ ਹਾਏ ਮੈਂ ਨਹੀਂ ਉੱਥੇ ਜਾਣਾ, ਮੈਂ ਨਹੀਂ ਉੱਥੇ ਜਾਣਾ, ਬੜੀ ਬਰਫ਼ ਉੱਥੇ ਮੈਂ ਨਹੀਂ ਜਾਣਾ। ਇਹ ਤੁਸੀਂ ਜਾਓ ਤੇ ਤੂੰ ਗਿਆ ਨਹੀਂ ਨਾ ਬੇਟਾ, ਤੂੰ ਸਾਰੀ ਜ਼ਿੰਦਗੀ ਇੱਥੇ ਪਾਕਿਸਤਾਨ 'ਚ ਵੀ ਬੱਸਾਂ ਦੀ ਛੱਤਾਂ ਤੇ ਬਹਿ ਕੇ ਸਫ਼ਰ ਕੀਤੇ, ਤੈਨੂੰ ਕੀ ਪਤਾ ਵੀ ਜਹਾਜ਼ ਕੀ ਹੁੰਦਾ ਤੇ ਉੱਥੇ ਦੀ ਬਰਫ਼ ਕੀ ਹੁੰਦੀ? ਮੈਨੂੰ ਨਹੀਂ ਪਤਾ। ਤੁਸੀਂ ਕੋ ਡਰਨ ਡਏ ਹੋ ਵੀ ਤੁਸੀਂ ਤਿੰਨਾਂ ਪਹੀਆਂ ਵਾਲੀ ਸਾਈਕਲ ਤੇ ਜਾਣਾ, ਜਹਾਜ਼ ਤੇ ਜਾਣਾ, ਉੱਥੇ ਆਰਾਮ ਨਾਲ ਹੋ ਕੇ ਆ ਜਾਓ। ਗੱਲ ਤੇ ਹੋ ਰਹੀ ਉੱਥੇ ਦੀ ਬਰਫ਼ ਦੀ ਤਿੰਨਾਂ ਪਈਆਂ ਵਾਲੀ। ਨਾ ਕਰ ਇਦਾਂ ਦੀ ਕਾਮੇਡੀ, ਨਾ ਕਰ। ਅਜੇ ਤੁਸੀਂ ਅੱਜ ਤੱਕ ਨਹੀਂ ਜਹਾਜ਼ ਤੇ ਬੈਠੇ? ਨਹੀਂ ਸਰ ਮੈਂ ਅੱਜ ਤੱਕ ਤੇ ਨਹੀਂ ਤੁਸੀਂ ਤੇ ਜਾ ਰਹੇ ਸੀ ਕੋਈ ਆਗਾ ਸਾਹਿਬ ਨਾਲ ਦੁਬਈ, ਫਿਰ ਟਿਕਟ ਸ਼ਿਕਟ ਵੀ ਤੁਹਾਡਾ ਆ ਗਿਆ ਸੀ? ਨਹੀਂ ਉਹਦੇ ਵੀ ਵਾਕਿਆ ਸੁਣ ਲਓ। ਨਹੀਂ ਉਹ ਕਿਉਂ ਨਹੀਂ? ਨਹੀਂ ਅਭੀ ਸੁਣ ਲਓ ਜੀ। ਉਹ ਵਾਕਿਆ ਇਦਾਂ ਹੋਇਆ ਜੀ ਕਿ ਇਹਨਾਂ ਨੇ, ਮੈਂ ਨਾਸਰ ਚਨਿਊਟੀ, ਅੱਛਾ ਜੀ, ਸਲੀਮ ਅਲਬੇਲਾ, ਕੋਈ ਚੰਦ ਛੁੱਟੀਆਂ ਸੀ, ਪ੍ਰੋਗਰਾਮ ਬਣਾਇਆ ਕਿ ਜੀ ਦੁਬਈ ਚੱਲੀਏ। ਬਿਲਕੁਲ ਸਹੀ ਹੈ। ਅਸੀਂ ਉਹ ਦੋਸਤ ਉੱਥੇ, ਉਹਨਾਂ ਨੂੰ ਵੀ ਪਾਸਪੋਰਟ ਦੀਆਂ ਕਾਪੀਆਂ ਭੇਜ ਦਿੱਤੀਆਂ, ਉਹਨਾਂ ਨੇ ਸਾਨੂੰ ਵੀਜ਼ੇ ਭੇਜਦੇ, ਅਸੀਂ ਟਿਕਟਾਂ ਟੂਟਾਂ ਕਰਾ ਲਈਆਂ। ਤਿੰਨਾਂ ਨੇ ਕਿਹਾ ਜੀ ਕੋਈ ਹਫ਼ਤਾ 10 ਦਿਨ ਦੁਬਈ ਰਵਾਂਗੇ। ਚਲੋ ਇੰਜੋਏ ਹੁੰਦਾ ਜੀ ਜ਼ਿੰਦਗੀ ਦਾ। ਇਹਨਾਂ ਨੇ ਸਾਨੂੰ ਕਿਹਾ ਕਿ ਜੀ ਮੈਂ ਵੀ ਨਾਲ ਜਾਣਾ ਹੈ। ਹੁਣ ਅਸੀਂ ਤਿੰਨਾਂ ਨੇ ਫੈਸਲਾ ਕੀਤਾ ਕਿ ਚਲੋ ਯਾਰ ਇਹਨੂੰ ਲੈ ਚੱਲਦੇ, ਸ਼ੁਗਰ ਮੇਲਾ ਵੀ ਰਹੇਗਾ। ਬਿਲਕੁਲ ਸਹੀ, ਤਿੰਨੋਂ ਜਣੇ ਅਸੀਂ ਪੈਸੇ ਪਾ ਕੇ ਨਾ ਤੇ ਇਹਦੀ ਟਿਕਟ ਲੈ ਲੈਣੇ। ਬਿਲਕੁਲ ਸਹੀ। ਨਾਲੇ ਨਾਲ ਹੋ ਗਿਆ, ਰੱਬ ਯਾਦ ਰਹਿੰਦਾ ਬੰਦੇ ਡਨ ਆਏਗਾ, ਡਨ ਹੋਗਾ, ਰੱਬ ਤਾਂ ਯਾਦ ਰਹੇਗਾ। ਤੇ ਉਹ ਜਨਾਬ, ਮੈਂ ਉਹਨਾਂ ਨੂੰ ਇਹਦੀ ਕਾਪੀ ਭੇਜੀ, ਉਹਨਾਂ ਨੇ ਦੂਸਰੇ ਦਿਨ ਵੀਜ਼ਾ ਲੱਕੀ ਭੇਜ ਪਹਿਲੀ ਦਿੱਤਾ ਵਾਰੀ। ਕਿ ਜੀ ਇਹ ਮਿਰਜ਼ਾ ਸਾਹਿਬ ਔਰ ਦਾ ਵਾਕਈ ਵੀਜ਼ਾ। ਦੂਸਰੇ ਦਿਨ ਵੀਜ਼ਾ ਆ ਗਿਆ। ਔਰ ਮਿਰਜ਼ਾ ਸਾਹਿਬ ਨੇ ਉਸ ਤੋਂ ਬਾਅਦ ਇਹ ਕਿਹਾ ਕਿ ਮੇਰਾ ਉੱਥੇ ਕੋਈ ਬਣਦਾ ਨਹੀਂ ਐਸਾ ਜਾਣ ਦਾ, ਕੋਈ ਐਸਾ ਸਿਸਟਮ ਨਹੀਂ ਹੈ ਜਿਹੜਾ ਵੀ ਉਹ ਪਤਾ ਕੀ ਹੈ ਜਾਣੀ ਕਿ ਉਹ ਮਸਲਾ ਇਹ ਹੈ ਕਿ ਤੁਸੀਂ ਬਿਹਤਰ ਇਹ ਹੈ ਕਿ ਤੁਸੀਂ ਉਹ ਟਿਕਟ ਦੇ ਪੈਸੇ ਜਿਹੜੇ ਨਾ ਉਹ ਮੈਨੂੰ ਦੇ ਦਿਓ, ਚਲੋ ਕੋਈ ਬੱਚਿਆਂ ਦੇ ਕੰਮ ਆ ਜਾਣਗੇ ਤੇ ਮੈਂ ਉੱਥੇ ਜਾ ਕੇ ਕੀ ਲੈਣਾ। ਇਹਨੇ ਸਾਡੇ ਕੋਲ ਟਿਕਟ ਦੇ ਪੈਸੇ ਲੈ ਲਏ ਤਿੰਨਾਂ ਕੋਲੋਂ ਤੇ ਨਾਲ ਨਹੀਂ ਗਿਆ। ਉਹ ਚਲੋ ਸਾਹਮਣੇ ਬੈਠਾ। ਵਾਹ ਵਾਹ, ਜ਼ਿੰਦਗੀ ਦੀ ਇੰਜੋਇਮੈਂਟ ਵੇਚਤੀ ਯਾਰ। ਬਸ ਸਰ ਅਚਾਨਕ ਜਰਾ ਕੋਈ ਐਸਾ ਹੋ ਗਿਆ ਸੀ, ਕੋਈ ਕੰਮ ਸਨ 2-3 ਜਿਹਦੀ ਵਜ੍ਹਾ ਤੋਂ ਮੈਂ ਰਹਿ ਗਿਆ ਵਗੈਰਾ। ਹੁਣ ਮਤਲਬ ਉਹ ਆਗਾ ਸਾਹਿਬ ਦੇ ਨਾਲ ਮੈਂ ਲੰਡਨ ਜਾਵਾਂਗਾ ਇਨਸ਼ਾਅੱਲਾ, ਕੈਨੇਡਾ ਜਾਂ ਆਸਟ੍ਰੇਲੀਆ। ਨਹੀਂ ਬਿਲਕੁਲ ਜਿਹੜਾ ਦੁਬਈ ਦਾ ਟੂਰ ਵੇਚਤਾ, ਉਹਨੇ ਲੰਡਨ ਕਿੱਥੇ ਜਾਣਾ ਹੈ? ਨਹੀਂ ਦੇਖੋ ਮੇਰੀ ਗੱਲ ਸੁਣੋ, ਜਦੋਂ ਕਿ ਕਦੀ ਕਹਿੰਦੇ ਹੋ ਨਾਲ ਲੈ ਕੇ ਜਾਣਾ, ਕਦੀ ਨਹੀਂ। ਤੁਹਾਡਾ ਵਿੱਚ ਮਤਲਬ 2 ਮੈਮਰੀ ਕਾਰਡ ਚੱਲਦੇ ਆ। ਨਹੀਂ ਮੈਂ ਉਹੀ ਸੋਚ ਰਿਹਾ ਸੀ ਕਿ ਹੁਣ ਤੱਕ ਤੇਰਾ ਕਾਰਡ ਦਾ ਜ਼ਿਕਰ ਨਹੀਂ ਆਇਆ। ਹਾਂ, ਉਹ ਆ ਗਿਆ। ਔਰ ਆਗਾ ਸਾਹਿਬ ਨੇ ਤੁਹਾਡੇ ਲਈ ਲੰਡਨ, ਮੈਂ ਇਹਨਾਂ ਨੂੰ ਪਰੇਸ਼ਾਨ ਵੇਖਿਆ, ਤੁਹਾਡੇ ਲਈ ਇਹਨਾਂ ਨੇ ਘੜੀ ਲਈ, ਉੱਥੋਂ ਜੋਗਰ ਤੁਹਾਡੇ ਲਈ ਲਏ। ਉਹ ਘੜੀ ਕਿੱਥੇ ਜੇ? ਘੜੀ ਮੇਰੇ ਕੋਲ ਹੀ ਹੈ ਜੀ, ਘਰ ਪਈ ਹੈ, ਘਰ ਪਈ। ਔਰ ਜੋਗਰ ਵੀ ਮੇਰੇ ਕੋਲ ਘਰ ਪਏ ਨੇ, ਔਰ ਬਿਹਤਰੀਨ ਚੀਜ਼ਾਂ, ਔਰ ਪੈਂਟ ਕੋਟ ਵੀ ਲੈ ਕੇ ਆਏ ਉਹ ਨੇ, ਸਭ ਕੁਝ ਘਰ ਪਿਆ। ਪਰਫਿਊਮ ਵੀ ਲੈ ਕੇ ਆਏ ਨੇ। ਤੇ ਕਿਉਂ ਨਹੀਂ ਪਾਉਂਦੇ? ਕਿਉਂ ਜਦੋਂ ਨਹੀਂ ਪਾਉਂਦੇ ਨਹੀਂ ਨਾ, ਕਿਉਂਕਿ
ਇਹਨਾਂ ਨੂੰ ਇੱਕ ਪ੍ਰੋਬਲਮ ਹੈ ਕੀ ਇਹ ਕੋਈ ਅੱਛਾ ਕਪੜਾ ਪਾ ਲੈਣ ਨਾ ਤੇ ਛੋਟੇ ਛੋਟੇ ਛਾਲੇ ਨਿਕਲ ਆਉਂਦੇ ਸਾਫ਼ ਕੱਪੜਿਆਂ ਦਾ ਹਾਂਜੀ ਹਾਂਜੀ ਉਹਦੀ ਵਜ੍ਹਾ ਨਾਲ ਨਹੀਂ ਪਾਉਂਦੇ ਨਹੀਂ ਯਾਰ ਉਹ ਕਿੰਨੀ ਚਾਹਤ ਨੇ ਉਹ ਟੈਨਸ਼ਨ 'ਚ ਰਹੇ ਨੇ ਪੂਰਾ। ਮੈਂ ਵੇਖਿਆ ਕਿ ਜਿੱਥੇ ਜਿਹਨੂੰ ਕਿ ਯਾਰ ਅਯੂਬ ਮਿਰਜ਼ਾ ਲਈ ਮੈਂ ਕੁਝ ਲੈ ਕੇ ਜਾਣਾ ਲਾਜ਼ਮੀ ਉਹ ਸਰ ਉਹ ਲੇਕਿਨ ਤੁਸੀਂ ਉਹ ਦਿਖਾ ਦਿਓ। ਮੈਂ ਅੱਜ ਤੱਕ ਉਹ ਘੜੀ ਇਹਨਾਂ ਦੇ ਲੱਗੀ ਨਹੀਂ ਦੇਖੀ। ਨਾਸਰ ਜਨੋਟੀ ਗਿਆ ਬਾਹਰ, ਹਾਂ ਮੈਂ ਤੇ ਨਾਸਰ ਸੀ, ਨਾਸਰ ਨੇ ਇਹਦੇ ਵਾਸਤੇ ਘੜੀ ਖਰੀਦੀ, ਉਹ ਵੀ ਇਹਦੇ ਕੋ ਉਹ ਵੀ ਨਹੀਂ ਲੱਗੀ ਦੇਖੀ। ਹਾਂ ਸਾਡੇ ਇੱਕ ਦੋਸਤ ਨੇ, ਤੁਹਾਡੇ ਵੀ ਦੋਸਤ ਨੇ, ਸਾਊਥ ਹਾਲ ਲੰਡਨ, ਹਾਂਜੀ ਹਾਂਜੀ ਸੁਹੇਲ ਸੁਹੇਲ ਸਾਹਿਬ ਅਸੀਂ ਜਦੋਂ ਗਏ ਲਾਸਟ ਟੂਰ ਇਕੱਠੇ ਸੀ, ਜੀ ਇਕੱਠੇ ਸੀ। ਉਹਦੇ 'ਚ ਸੁਹੇਲ ਸਾਹਿਬ ਨੇ ਮੈਨੂੰ ਆਉਣ ਲੱਗੇ ਇੱਕ ਘੜੀ ਦਿੱਤੀ ਕਿ ਇਹ ਮਿਰਜ਼ਾ ਸਾਹਿਬ ਨੂੰ ਦੇਣੀ, ਉਹ ਵੀ ਮੈਂ ਇਹਨਾਂ ਨੂੰ ਆ ਕੇ ਦਿੱਤੀ। ਹਾਂਜੀ ਦਿੱਤੀ। ਇਹਨਾਂ ਨੇ ਉਹ ਵੀ ਨਹੀਂ ਅੱਜ ਤੱਕ ਮੈਂ ਲੱਗੀ ਦੇਖੀ। ਨਹੀਂ ਵੈਸੇ ਘਰ ਪਈ ਹੈ, ਮੈਨੂੰ ਬਾਅਦ ਆਪ ਰੂਟੀਨ ਘੜੀ ਦੀ ਮਤਲਬ ਰੂਟੀਨ ਨਹੀਂ ਹੈ, ਸ਼ੌਕ ਨਹੀਂ ਹੈ ਯਾਰ ਜਿੰਨੀਆਂ ਘੜੀਆਂ ਤੇ ਤੇਰੇ ਕੋਲ ਇਕੱਠੀਆਂ ਕਿਉਂ ਕਰੀ ਜਾਂਦਾ ਉਹਨਾਂ ਨੂੰ ਸਾਰੀਆਂ ਨੂੰ ਬੱਚੇ ਕਢਾਉਣੇ ਇਹਨਾਂ ਕੋਈ ਦੇ। ਇੰਨੀਆਂ ਘੜੀਆਂ ਤੇ ਘੰਟਾ ਘਰ 'ਚ ਨਹੀਂ ਲੱਗੀਆਂ ਜਿੰਨੀਆਂ ਤੈਨੂੰ ਦੇਤੀਆਂ ਉਹਨਾਂ ਨੇ। ਸਰ ਕਦੀ ਕਿਤੇ ਬੰਦਾ ਲਾ ਹੀ ਲੈਂਦਾ, ਰੋਜ਼ਾਨਾ ਵੀ ਬੰਦਾ ਲਾ ਲਵੇ ਘੜੀ 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 ਘੜੀ। ਯਾਰ ਇਹ ਕਿਹੜੀ ਘੜੀ ਹੈ? ਮੈਂ ਸਵੇਰੇ ਸਵੇਰੇ ਇਹ ਢਾਈਆਂ ਘੜੀਆਂ ਦੀ ਘੜੀ ਨਾ ਕਰੋ ਯਾਰ, ਤੁਸੀਂ ਕਿਸ ਤਰ੍ਹਾਂ ਦੀ ਹੈ ਯਾਰ? ਕਿਸੇ ਵੇਲੇ ਮਨਜ਼ੂਰੀ ਦਾ ਟਾਈਮ ਹੁੰਦਾ, ਨਹੀਂ ਕਰੀਦਾ। ਚੱਲ ਮਨਾ ਲੈ। ਮੈਂ ਕਹਿੰਦਾ ਕੈਨੇਡਾ ਹੁਣ ਜਹਾਜ਼ ਤੇ ਚੜ੍ਹਨਾ। ਓਏ ਅੜ ਜਾ, ਚੌਕੀ ਕਿਉਂ ਕਰਨ ਡਿਆ? ਚਲੇ ਜਾਓ ਇੱਕ ਵਾਰੀ। ਤੇ ਤੇਰਾ ਇਹਦੇ 'ਚ ਕੀ ਫਾਇਦਾ ਵੀ ਚਲੇ ਜਾ? ਮੇਰਾ ਇਹ ਕਿ ਵੀ ਮੈਨੂੰ ਪੈਸੇ ਦੇਣੇ, ਉਹਨਾਂ ਨੇ ਮੈਨੂੰ ਕਮਿਸ਼ਨ ਦੇਣੀ ਹੈ, ਮੈਨੂੰ ਪੈਸੇ ਦੇਣੇ। ਤੈਨੂੰ ਕਾਹਦੀ ਕਮਿਸ਼ਨ ਦੇਣੀ? ਤੂੰ ਮਕਾਨ ਵੇਚਣ ਲੱਗਾ? ਤੁਸੀਂ ਅੱਜ ਤੱਕ ਮੇਰੀ ਕਿਸੇ ਗੱਲ ਨੂੰ ਕਦੀ ਇਨਕਾਰ ਨਹੀਂ ਕੀਤਾ। ਮੈਂ ਤੇਰੀਆਂ ਸਾਰੀਆਂ ਗੱਲਾਂ ਦਾ ਅੱਜ ਤੋਂ ਬਾਅਦ ਇਨਕਾਰ ਕਰਨਾ। ਯਾਰ ਦੇਖੋ ਕੈਸੀ ਹੁਣ ਗੱਲ। ਤੁਸੀਂ ਵਾਕਈ ਨਹੀਂ ਜਾਣਾ। ਨਹੀਂ ਸਰ ਮੈਂ ਨਹੀਂ ਜਾਣਾ। ਠੰਡ ਬਹੁਤ ਸਰਦਾਰ ਸਾਹਿਬ। ਵੇਖ ਰਹੇ ਹੋ ਡਾਇਰੈਕਟਰ ਨੇ ਫਿਲਮ ਦੇ ਵਿਲਸਨ ਮਾਰਟਨ, ਉਹਨਾਂ ਨੂੰ ਇਨਕਾਰ ਕਰ ਦਿਓ। ਹਾਂਜੀ ਵਿਲਸਨ ਮਾਰਟਨ ਵਿਲਸਨ ਮਾਰਟਨ ਮੇਰੀ ਵਾਲਾ ਤੈਨੂੰ ਇਨਕਾਰ। ਯਾਰ ਥੋੜਾ ਲਿਹਾਜ਼ ਨਾਲ ਤੇ ਕਰ ਯਾਰ। ਮੈਂ ਜਦੋਂ ਮੈਂ ਜਾਣਾ ਨਹੀਂ ਤਾਂ ਮੈਂ ਲਿਹਾਜ਼ ਕਾਹਦਾ ਕਰਾਂ? ਨਹੀਂ ਥੋੜਾ ਅਦਬ ਨਾਲ ਉਹ ਤਰਜਮਾ ਕਰਾ ਸਕਦੇ। ਨਹੀਂ ਨਹੀਂ ਤਰਜਮਾ ਕਰਾ ਲੈਣ ਤੇ ਉਹ ਇੱਥੇ ਆ ਕੇ ਮੈਨੂੰ ਕੁੱਟ ਜਾਏ। ਸਰ ਆਪਣਾ ਵਿਲਸਨ ਸਰ ਵਿਲਸਨ ਮਾਰਟਨ ਆਈ ਐਮ ਸੌਰੀ ਸਰ ਵਿਲਸਨ ਮਾਰਟਨ ਮੈਂ ਨਹੀਂ ਆਉਣਾ। ਓ ਯਾਰ ਸੌਰੀ ਕਹੀਦਾ ਵਾ, ਮੈਂ ਨਹੀਂ ਆਉਣਾ। ਅੱਗੋਂ ਬੱਚਾ ਬਣ ਨਾ ਜਾਂਦਾ। ਏਦਾਂ ਨਾ ਕਾਮੇਡੀ ਨਾ ਕਰਦੇ। ਨਹੀਂ ਫਿਰ ਜਾਣਾ। ਨਹੀਂ ਸਰ ਨਹੀਂ ਮੈਂ ਨਹੀਂ ਜਾਣਾ। ਸਰ ਉਹ ਐਬਸੋਲੂਟਲੀ ਨਾਟ ਨਹੀਂ ਆ ਰਹੇ। ਤੁਹਾਨੂੰ ਮੈਂ ਤੇ ਆਇਆ ਸਾਂ ਉਹਨਾਂ ਦੇ ਘਰ। ਨਹੀਂ ਸਰ ਠੰਡ ਬਹੁਤ ਆ ਉੱਥੇ ਸਰਦਾਰ ਸਾਹਿਬ। ਤੁਸੀਂ ਉਤੋਂ ਡਰੈਸਿੰਗ ਤੁਸੀਂ ਦੱਸੀ ਜਾਂਦੇ ਕਿ ਗਲੋਂ ਨੰਗਾ, ਤੇ ਇਹ ਤਾਂ ਤੁਸੀਂ ਕਹਿ ਰਹੇ ਨਾ ਗਲੋਂ ਨੰਗਾ। ਉਹ ਉੱਥੇ ਭਾਵੇਂ ਹੋਰ ਇਸ ਤੋਂ ਇਲਾਵਾ ਕਹਿਣ ਜੀ ਖਾਲੀ ਨੀਕਰ ਪਾਈ ਟਾਰ ਦਿੰਦੇ ਪਿਓ ਨੇ। ਟਾਰਜ਼ਨ ਦੇ ਪਿਓ ਨੂੰ ਬਾਹਾਂ ਵਾਲਾ ਸਵੈਟਰ ਪਾਉਣਾ ਉਹਨਾਂ ਨੇ। ਨਹੀਂ ਨਹੀਂ ਬਾਹਾਂ ਵਾਲਾ ਸਵੈਟਰ ਬੱਕਰੀ ਟਾਰ ਦਿੰਦਾ ਪਿਓ ਬਾਹਾਂ ਵਾਲਾ ਸਵੈਟਰ ਪਾਉਣਾ। ਸਰ ਉਹ ਇਨਕਾਰ ਕਰ ਰਹੇ ਨੇ। ਮੈਂ ਬੜੀ ਕੋਸ਼ਿਸ਼ ਕੀਤੀ ਹੈ। ਤੁਸੀਂ ਹੁਣ ਦੇਖ ਲਓ, ਜਾਂ ਤੁਸੀਂ ਸਕ੍ਰਿਪਟ ਬਦਲ ਲਓ, ਹਾਂ ਸਕ੍ਰਿਪਟ ਬਦਲ ਲਓ, ਆ ਕਹਾਣੀ ਬਦਲ ਲਓ, ਹਾਂ ਅੱਗ ਵਾਲੀ ਫਿਲਮ ਬਣਾਓ, ਫਿਰ ਆਗਾ ਸਭ ਕੰਮ ਕਰ ਲੈਣੀ। ਨਹੀਂ ਉਹ ਪਾਕਿਸਤਾਨੀ ਫਿਲਮ ਨਹੀਂ ਬਾਊ ਜੀ, ਹਾਂ ਇਹਨੂੰ ਰੀਮੇਕ ਕਰ ਲੈਣ ਮੇਰੇ ਤੇ ਰਜ਼ਾਈ ਦੇ ਕੇ ਉੱਥੇ ਮੇਰੇ ਕੋਲ ਕਰਾ ਲੈਣ। ਅਲਬੇਲਾ ਸਾਹਿਬ ਵਾਲਾ ਰੋਲ ਮੇਰੇ ਤੋਂ ਉਹ ਤਾਂ ਜਿਹੜੀ ਬਣੀ ਉਹਦੇ 'ਚ ਨਹੀਂ ਉਹਨਾਂ ਨੇ ਰੱਖਿਆ। ਸਰ ਬੜੀ ਮਿਹਰਬਾਨੀ। ਤੁਸੀਂ ਇਹ ਦੇਖ ਰਹੇ ਹੋ, ਸਬਸਕ੍ਰਾਈਬ ਕਰੋ ਔਰ ਇਹਨੂੰ ਦੇਖਦੇ ਰਹੋ। ਆਗਾ ਸਾਹਿਬ ਵੱਲੋਂ, ਅਯੂਬ ਮਿਰਜ਼ਾ ਸਾਹਿਬ ਵੱਲੋਂ ਔਰ ਮੇਰੇ ਵੱਲੋਂ ਅੱਲਾ ਹਾਫਿਜ਼। ਫਿਰ ਮੁਲਾਕਾਤ ਹੋਈ।